24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ। ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰਾਂ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਸਾਨੂੰ ਭਾਰਤ ਵਿੱਚ ਕੀ ਕੁਛ ਵਾਪਰਿਆ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਆ, ਉੱਥੇ ਦੀ ਆਪਾਂ ਗੱਲਬਾਤ ਕਰਾਂਗੇ। ਜਿਹੜੀਆਂ ਆਪਾਂ ਨਿਊਜ਼ ਸੁਣਦੇ ਹਾਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ। ਨੈੱਟ 'ਤੇ ਸੁਣਨ ਲਈ www.punjabiradioUSA.com। ਪੰਜਾਬੀ ਰੇਡੀਓ USA ਨੂੰ ਤੁਸੀਂ ਫ਼ੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਆ ਜੀ। ਫ਼ੋਨ ਨੰਬਰ 832 551 5029, 8325515029, 6054756868। ਆਸਟ੍ਰੇਲੀਆ ਲਈ 1300768450 ਤੇ ਜਰਮਨੀ ਲਈ 5118090441। ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਤੁਸੀਂ ਸੁਣ ਸਕਦੇ ਹਾਂ ਜੀ। ਰੇਡੀਓ ਸੈੱਟ ਕਿੱਥੋਂ ਮਿਲਣੇ ਆ, ਸਟੂਡੀਓ 'ਚ ਕਾਲ ਕਰ ਸਕਦੇ ਹਾਂ ਜੀ। ਤੇ ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਵਾਲੇ ਕਰਮਪਾਲ ਸਿੰਘ ਤੇ ਜਸਜੀਤ ਕੌਰ, ਕਲੋਬਸ ਤੋਂ ਕੁਲਵੰਤ ਸਿੰਘ ਤੇ ਨਵਿੰਦਰ ਕੌਰ ਨਿਊਯਾਰਕ ਤੋਂ, ਦਲੀਪ ਸਿੰਘ ਮੰਜ਼ਲ ਤੇ ਅਵਤਾਰ ਸਿੰਘ ਮੰਜ਼ਲ ਪਾਵਲਰ ਤੋਂ, ਰਜਿੰਦਰ ਕੌਰ ਸੈਨੋਜ਼ੇ ਤੋਂ, ਰਣਜੀਤ ਸਿੰਘ ਲੇਕਵਰ ਤੋਂ। ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਦੇ। ਤੇ ਹੁਣ ਆਪਾਂ ਜੀ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਣਾ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਵੇਂ ਵਿੱਤੀ ਸੰਕਟ ਆ ਤੇ ਇਸ ਕਰਕੇ ਲੋਕਾਂ ਦੀਆਂ ਸਹੂਲਤਾਂ ਤੇ ਵੀ ਕੱਟ ਲੱਗ ਰਿਹਾ ਆ। ਕੱਟ ਤਾਂ ਰੋਕਣੇ ਹੀ ਲੱਗੀ ਜਾ ਰਹੇ ਨੇ। ਹਰ ਚੀਜ਼ ਜਿਹੜੀ ਹੈ ਆਪਾਂ ਪਹਿਲਾਂ ਵੀ ਸਾਂਝੀ ਕੀਤੀ ਸੀ ਇੱਕ ਦਿਨ ਕਿ 10 ਰੁਪਏ ਦੀ ਜਿਹੜੀ ਐਪਲੀਕੇਸ਼ਨ ਆ ਉਹ 10,000 ਦੀ ਕੀਤੀ ਹੋਈ ਆ ਜੇ ਕਿਸੇ ਨੇ ਵੈਪਨ ਦਾ ਲਾਇਸੈਂਸ ਜਿਹੜਾ ਜੀ ਉਹ ਬਣਾਉਣਾ। ਹੁਣ ਪੰਜਾਬ ਸਰਕਾਰ ਨੇ ਜਿਹੜਾ ਗੰਭੀਰ ਮਾਲੀ ਸੰਕਟ ਆ ਜੀ ਉਹਦੇ ਮੱਦੇਨਜ਼ਰ ਮੰਤਰੀਆਂ, ਅਧਿਕਾਰੀਆਂ, ਮੁਲਾਜ਼ਮਾਂ ਤੇ ਵਿੱਤੀ ਪਾਬੰਦੀਆਂ ਜਿਹੜੀਆਂ ਉਹ ਲਾਤੀਆਂ ਨੇ। ਚਲੰਤ ਮਾਲੀ ਸਾਲ ਦੇ ਦੌਰਾਨ ਕੋਈ ਨਵੀਂ ਅਸਾਮੀ ਦੀ ਰਚਨਾ ਨਹੀਂ ਕੀਤੀ ਜਾਊਗੀ, ਭਾਵ ਕਿ ਨਵੀਂ ਕੋਈ ਜੌਬ ਨਹੀਂ ਹੋਊਗੀ। ਮੁਲਾਜ਼ਮ ਤੇ ਅਫਸਰ LTC ਦੀ ਸਹੂਲਤ ਨਹੀਂ ਲੈ ਸਕਦੇ। ਸਰਕਾਰੀ ਖਰਚੇ ਤੇ ਦੁਪਹਿਰ ਤੇ ਰਾਤ ਦੇ ਖਾਣੇ ਦੀ ਦਾਵਤ ਨਹੀਂ ਦਿੱਤੀ ਜਾ ਸਕਦੀ। ਵਿਦੇਸ਼ ਦੌਰੇ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਹੋ ਸਕਦੇ ਆ। ਦਫ਼ਤਰਾਂ ਦੇ ਵਿੱਚ ਫਰਨੀਚਰ ਨਹੀਂ ਖਰੀਦਿਆ ਜਾ ਸਕਦਾ। ਮੰਤਰੀ ਤੇ ਅਫਸਰ ਆਪਣੀ ਯਾਤਰਾ ਭੱਤੇ ਦੇ ਵਿੱਚ 20% ਦੀ ਕਟੌਤੀ ਕਰਨਗੇ। ਦਫ਼ਤਰਾਂ ਦੇ ਵਿੱਚ ਬਿਜਲੀ ਦੀ ਖਪਤ 10% ਦੀ ਘਟਾਉਣ ਸਣੇ ਕਈ ਹੋਰ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਜੀ। ਬਿਜਲੀ ਨਿਗਮ ਨੂੰ ਹਦਾਇਤ ਕੀਤੀ ਗਈ ਹੈ ਕਿ ਬਿਜਲੀ ਖਰੀਦਣ ਦਾ ਖਰਚਾ ਜਿਹੜਾ ਜੀ ਉਹ ਘਟਾਇਆ ਜਾਵੇ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦੇ ਵੱਲੋਂ ਵਿੱਤੀ ਸੰਕਟ ਕਰਕੇ ਜੀ ਪਿਛਲੇ ਦਿਨਾਂ ਤੋਂ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਇਹ ਪਤਾ ਲੱਗਾ ਕਿ ਇਹਨਾਂ ਮੀਟਿੰਗਾਂ ਦੇ ਦੌਰਾਨ ਕਈ ਤਰ੍ਹਾਂ ਦੀਆਂ ਵਿੱਤੀ ਪਾਬੰਦੀਆਂ ਲਾਉਣ ਦਾ ਜਿਹੜਾ ਉਹ ਫੈਸਲਾ ਲਿਆ ਗਿਆ। ਸਰਕਾਰੀ ਤੌਰ ਦੇ ਉੱਤੇ ਵਿੱਤ ਵਿਭਾਗ ਦੇ ਵੱਲੋਂ ਇਹ ਕਿਹਾ ਗਿਆ ਜੀ ਕਿ ਸਰਕਾਰ ਦੇ ਵੱਲੋਂ ਜਿਹੜੀਆਂ ਲਾਈਆਂ ਗਈਆਂ ਇਹ ਪਾਬੰਦੀਆਂ ਨੇ ਸਾਲ ਦੇ ਵਿੱਚ 250 ਕਰੋੜ ਰੁਪਏ ਦੀ ਇਹ ਤੋਂ ਬੱਚਤ ਜਿਹੜੀ ਹੈ ਜੀ ਹੋ ਸਕਦੀ ਹੈ। ਦੀਵਾਲੀ ਤੋਂ ਬਾਅਦ ਲੋਕਾਂ ਨੂੰ ਹੋਰ ਟੈਕਸਾਂ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਸਕਦਾ ਹੈ।
ਚੰਗੀ ਗੱਲ ਹੈ ਵੈਸੇ ਜੇ ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਮੰਤਰੀਆਂ ਅਫਸਰਾਂ ਦੇ ਉੱਤੇ ਤਾਂ ਲਗਾਮ ਜਿਹੜੀ ਆ ਉਹ ਲਾਉਣ ਦੀ ਜ਼ਰੂਰਤ ਹੈ। ਲਗਾਮ ਇਸ ਚੀਜ਼ ਦੇ ਉੱਤੇ ਲਾਉਣ ਦੀ ਵੀ ਜ਼ਰੂਰਤ ਹੈ ਜਦੋਂ ਮੁੱਖ ਮੰਤਰੀ ਤੁਰਦੇ ਨੇ ਜਾਂ ਡਿਪਟੀ ਮੁੱਖ ਮੰਤਰੀ ਤੁਰਦੇ ਨੇ 60 ਗੱਡੀਆਂ ਦਾ ਕਾਫਲਾ ਉਹਨਾਂ ਦੇ ਨਾਲ ਕਿਉਂ ਤੁਰਦਾ? ਲੱਖ ਰੁਪਏ ਦਾ ਰੋਜ਼ ਦਾ ਪੈਟਰੋਲ ਤੇ ਡੀਜ਼ਲ ਜਿਹੜੀਆਂ ਇਹ ਗੱਡੀਆਂ ਫੂਕਦੀਆਂ ਨੇ ਪੰਜਾਬ ਦੇ ਵਿੱਚ। ਲੱਖ ਰੁਪਏ ਦਾ ਜਿਹੜਾ ਖਰਚਾ ਜੀ ਉਹ 3 ਲੱਖ ਰੁਪਏ ਦਾ ਰੋਜ਼ ਦਾ ਹੈਲੀਕਾਪਟਰ ਦਾ ਪੰਜਾਬ ਦੇ ਸਿਰ ਜਿਹੜਾ ਜੀ ਉਹ ਪੈ ਰਿਹਾ। ਇਹਦੇ ਉੱਤੇ ਵੀ ਲਗਾਮ ਜਿਹੜੀ ਆ ਉਹ ਲੱਗਣੀ ਚਾਹੀਦੀ ਹੈ, ਪਰ ਮੰਤਰੀਆਂ ਅਫਸਰਾਂ ਤੇ ਲਾਤੀਆਂ ਗਈਆਂ, ਅਜੇ ਇਹਦੇ ਉੱਤੇ ਕੋਈ ਲਗਾਮ ਜਿਹੜੀ ਆ ਉਹ ਨਹੀਂ ਲਾਈ ਗਈ। ਜੇ ਪਹਿਲਾਂ ਆਪ ਗੁੜ ਖਾਣਾ ਚਾਹੁੰਦੇ ਤੇ ਫਿਰ ਕਿਸੇ ਦਾ ਛਡਾ ਸਕਦੇ ਨਾ, ਦੂਜਿਆਂ ਦੇ ਲਾਈ ਜਾਂਦੇ ਨੇ, ਆਪਣੇ ਜਿਹੜੇ ਨੇ ਉਹ ਕਾਫਲੇ ਹੋਰ ਵਧਾਈ ਜਾਂਦੇ। ਜੀ ਬਿਲਕੁਲ ਗੱਲ ਤੇ ਉੱਥੇ ਬਣਦੀ ਹੈ ਕਿ ਜੇ ਆਪ ਰੋਲ ਮਾਡਲ ਬਣੋ ਤੇ ਫਿਰ ਜਿਹੜੇ ਲੋਕ ਆ ਉਹ ਵੀ ਪਿੱਛੇ ਲੱਗ ਜਾਂਦੇ ਆ। ਤੇ ਅੱਗੇ ਗੱਲਬਾਤ ਕਰਦੇ ਆ ਜੀ ਆਪਾਂ ਜਿਹੜੇ ਪੂਰੇ ਮੁਲਕ ਭਰ ਦੇ ਮਜ਼ਦੂਰ ਆ ਉਹ ਕਹਿੰਦੇ ਕਿ ਸਰਕਾਰ ਦੇ ਖਿਲਾਫ ਲਾਮਬੰਦ ਹੋ ਰਹੇ ਆ। ਸਰਕਾਰ ਦੇ ਵੱਲੋਂ ਜਿਹੜਾ ਜੀ ਕਿਰਤ ਸੁਧਾਰ ਜਿਹੜੇ ਐਲਾਨੇ ਗਏ ਨੇ ਇਹਦੀ ਸਖਤ ਆਲੋਚਨਾ ਕਰਦਿਆਂ ਹੋਇਆ ਜਿਹੜੇ ਟ੍ਰੇਡ ਯੂਨੀਅਨ ਨੇ ਉਹ ਇਕੱਠੇ ਹੋ ਕੇ ਉਹਨਾਂ ਨੇ 5 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਰੋਸ ਪ੍ਰਗਟਾਉਣ ਦਾ ਜਿਹੜਾ ਜੀ ਉਹ ਐਲਾਨ ਕੀਤਾ। ਟ੍ਰੇਡ ਯੂਨੀਅਨ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਰਤ ਸੁਧਾਰਾਂ ਤੇ ਜਿਹੜੀ ਇੱਥੇ ਇਨਵੈਸਟਮੈਂਟ ਹੈ ਉਹਨੂੰ ਉਤਸ਼ਾਹਿਤ ਕਰਨ ਦੇ ਨਾਂ ਦੇ ਉੱਤੇ ਸਰਕਾਰ ਕਾਰਪੋਰੇਟ ਅਦਾਰੇ ਜਿਹੜੇ ਨੇ ਉਹਨਾਂ ਨੂੰ ਮਜ਼ਬੂਤ ਕਰ ਰਹੀ ਹੈ। ਕਾਮਿਆਂ ਦੇ ਹੱਕਾਂ ਦੇ ਉੱਤੇ ਡਾਕਾ ਜਿਹੜਾ ਜੀ ਉਹ ਮਾਰਿਆ ਜਾ ਰਿਹਾ। ਇਹਨਾਂ ਯੂਨੀਅਨਾਂ ਦੇ ਅਨੁਸਾਰ ਜੀ ਸਰਕਾਰ ਦੇ ਇੰਸਪੈਕਟਰ ਰਾਜ ਖਤਮ ਕਰਨ ਦੇ ਨਾਲ ਕੰਪਨੀ ਦੇ ਪ੍ਰਬੰਧਕਾਂ ਨੂੰ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਮੌਕਾ ਹੀ ਨਹੀਂ ਮਿਲੂਗਾ, ਸਗੋਂ ਇਹ ਸਾਰਾ ਕੁਝ ਕਾਨੂੰਨੀ ਤੌਰ ਤੇ ਵੀ ਸਹੀ ਸਿੱਧ ਜਿਹੜਾ ਜੀ ਉਹ ਹੋ ਜਾਊਗਾ। ਜਿਹੜੇ ਆਗੂ ਨੇ ਉਹ ਕਹਿੰਦੇ ਨੇ ਕਿ ਸਰਕਾਰ ਦੀ ਇਹ ਮਾਰੂ ਕਾਰਵਾਈ ਦੇ ਨਾਲ ਆਮ ਕਿਰਤੀਆਂ ਦਾ ਜਿਉਣਾ ਜਿਹੜਾ ਉਹ ਦੂਬਰ ਹੋ ਜਾਊਗਾ ਔਰ ਮਾਲਕ ਜਿਹੜੇ ਨੇ ਉਹ ਹੋਰ ਅਮੀਰ ਜਿਹੜੇ ਉਹ ਹੋਣਗੇ। ਸਾਰੀਆਂ ਟ੍ਰੇਡ ਯੂਨੀਅਨਾਂ ਨੇ ਇਕਜੁੱਟ ਹੋ ਕੇ ਜੀ 5 ਦਸੰਬਰ ਨੂੰ ਸਰਕਾਰ ਦੀਆਂ ਕਿਰਤ ਵਿਰੋਧੀ ਨੀਤੀਆਂ ਖਿਲਾਫ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਕਰਨ ਦਾ ਜਿਹੜਾ ਜੀ ਉਹ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦਿਨ ਪਹਿਲਾਂ ਜੀ ਕਿਰਤ ਕਾਨੂੰਨਾਂ ਦੇ ਵਿੱਚ ਸੁਧਾਰ ਦਾ ਐਲਾਨ ਕਰਦਿਆਂ ਹੋਇਆ ਇੰਸਪੈਕਟਰ ਰਾਜ ਖਤਮ ਤੇ 27,000 ਕਰੋੜ ਰੁਪਏ ਜਿਹੜੇ ਇੰਪਲਾਈਜ਼ ਫੰਡ ਵਿੱਚ ਬਿਨਾਂ ਕਲੇਮ ਦੇ ਪਏ ਨੇ ਉਹਨਾਂ ਦੇ ਦਾਅਵੇਦਾਰ ਲੱਭਣ ਦਾ ਯਤਨ ਕਰਨ ਦੀ ਗੱਲ ਕੀਤੀ ਸੀ ਤੇ ਨਾਲ ਹੀ ਕਿਰਤ ਕਾਨੂੰਨਾਂ ਨੂੰ ਜਿਹੜਾ ਜੀ ਇੱਕ ਤੇਜ਼ ਕਰਨ ਦੇ ਵਾਸਤੇ ਇੱਕ ਪੋਰਟਲ ਲਾ ਜਿਹੜਾ ਉਹ ਕੀਤਾ ਸੀਗਾ। ਵੈਸੇ ਬੜੀ ਦੇਰ ਬਾਅਦ ਸਮਝ ਜਿਹੜੀ ਹੈ ਜੀ ਉਹ ਆਈ ਕਹੀ ਜਾ ਸਕਦੀ ਹੈ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਵੋਟਾਂ ਪਾਈਆਂ ਜਾ ਰਹੀਆਂ ਸੀਗੀਆਂ ਉਦੋਂ ਇਹ ਲੋਕਾਂ ਨੂੰ ਕਿਸੇ ਨੂੰ ਸਮਝ ਨਹੀਂ ਆਈ ਕਿ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਇਹਦੇ ਉੱਤੇ ਪੈਸਾ ਕੌਣ ਲਾ ਰਿਹਾ। ਅਜੇ ਵੀ ਸ਼ਾਇਦ ਸਮਝ ਨਹੀਂ ਰਹੇ ਇਸ ਗੱਲ ਨੂੰ ਕਿ ਪੈਸਾ ਕਿਹਦਾ ਸੀਗਾ, ਕਿਹਨੇ ਪਰਸਨੈਲਿਟੀ ਡਿਵੈਲਪਮੈਂਟ ਤੇ 500 ਕਰੋੜ ਰੁਪਈਆ ਖਰਚ ਕਰਤਾ, ਕਿਹਨੇ 3000 ਕਰੋੜ ਰੁਪਈਆ ਚੈਨਲਾਂ ਦੇ ਮੂੰਹ ਦੇ ਵਿੱਚ ਤੁੰਨ ਕੇ ਪਾਇਆ ਕਿ ਮੋਦੀ 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 ਉਹ ਗਾਉਂਦੇ ਰਹੇ। ਹੁਣ ਜਿਹੜੀ ਆ ਜੀ ਉਹ ਹੌਲੀ ਹੌਲੀ ਕਹਾਣੀ ਲੋਕਾਂ ਨੂੰ ਸਾਹਮਣੇ ਆਊਗੀ ਕਿ ਇਹ ਤਾਂ ਉਹ ਲੋਕ ਸੀਗੇ ਜਿਨ੍ਹਾਂ ਨੇ 20 ਲਾ ਕੇ 20,000 ਕਮਾਉਣਾ, ਜਿਨ੍ਹਾਂ ਨੇ 20,000 ਲਾਇਆ ਉਹ 20 ਕਰੋੜ ਕਮਾਉਣਗੇ। ਸੋ ਫਿਰ ਇੱਥੇ ਜਿਹੜਾ ਜੀ ਰਗੜਿਆ ਦਰੜਿਆ ਤਾਂ ਮਜ਼ਦੂਰ ਹੀ ਜਾਣਾ ਜੀ। ਸੋ ਹੁਣ ਇਹ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਸ਼ਾਇਦ ਉਹਨਾਂ ਨੂੰ ਇੰਨੀ ਦੇਰ ਬਾਅਦ ਜਿਹੜੀ ਹੈ ਜੀ ਉਹ ਸਮਝ ਲੱਗੀ ਹੈ ਕਿ ਇਹ ਕਹਾਣੀ ਬਣ ਕੀ ਗਈ। ਚਲੋ ਜੀ ਦੇਰ ਆਏ ਦਰੁਸਤ ਆਏ, ਕਦੀ ਤੇ ਪਤਾ ਲੱਗਾ, ਨਹੀਂ ਤਾਂ 67 ਸਾਲ ਹੋ ਗਿਆ ਲੋਕਾਂ ਨੂੰ ਇੱਥੇ ਪਤਾ ਹੀ ਨਹੀਂ ਲੱਗਦਾ ਕਿ ਜਿਹੜੇ ਲੀਡਰ ਲੋਕ ਆ ਇਹਨਾਂ ਤੋਂ ਵੋਟਾਂ ਲੈ ਕੇ ਉਹ ਗੱਦੀਆਂ ਤੇ ਬੈਠ ਜਾਂਦੇ ਤਾਂ ਪਰ ਲੋਕਾਂ ਦੀ ਜਿਹੜੀ ਆ ਹਾਲਾਤ ਆ ਉਸੇ ਤਰ੍ਹਾਂ ਦੇ ਰਹਿੰਦੇ ਆ, ਪਰ ਇਹਨਾਂ ਦੇ ਹਾਲਾਤ ਆ ਬਦਲ ਜਾਂਦੇ ਤਾਂ ਦਿਨੋਂ ਦਿਨ ਅਮੀਰ ਹੁੰਦੇ ਜਾਂਦੇ ਆ। ਤੇ ਅੱਗੇ ਗੱਲ ਕਰੀਏ ਜੀ ਨਵੇਂ ਸ਼ਹਿਰ ਦਾ ਜਿਹੜਾ ADC ਆ ਉਹ ਵੀ ਕਹਿੰਦੇ ਕੜੁੱਕੀ ਦੇ ਵਿੱਚ ਫਸ ਗਿਆ। ਇਹ ਮਾਮਲਾ ਜੀ ਅਦਾਲਤ ਦੀ ਮਾਣਹਾਨੀ ਦਾ ਹੈ। ਹਰਿਆਣਾ ਹਾਈ ਕੋਰਟ ਨੇ ਜੀ ਅਦਾਲਤ ਦੇ ਵਿੱਚ ਮਾਣਹਾਨੀ ਦੇ ਮਾਮਲੇ ਦੇ ਵਿੱਚ ਨਵਾਂ ਸ਼ਹਿਰ ਦਾ ਵਧੀਕ ਡਿਪਟੀ ਕਮਿਸ਼ਨਰ ADC ਐਡੀਸ਼ਨਲ ਡਿਪਟੀ ਕਮਿਸ਼ਨਰ ਅਮਰਜੀਤ ਪਾਲ ਨੂੰ ਦੋਸ਼ੀ ਠਹਿਰਾਇਆ। 1 ਮਹੀਨੇ ਦੀ ਕੈਦ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਹੈ। 1 ਲੱਖ ਰੁਪਈਆ ਜਿਹੜਾ ਜੀ ਉਹ ਜੁਰਮਾਨਾ ਵੀ ਉਹਨੂੰ ਕੀਤਾ। ਡਾਕਟਰਾਂ ਦੀ ਭਰਤੀ ਦੇ ਮਾਮਲੇ ਦੇ ਵਿੱਚ ਝੂਠਾ ਤੇ ਗੁੰਮਰਾਹਕੁੰਨ ਹਲਫਨਾਮਾ ਜਿਹੜਾ ਜੀ ਉਹ ਦਾਖਲ ਕਰਨ ਦੇ ਦੋਸ਼ ਹੇਠ ਜਿਹੜਾ ਅਮਰਜੀਤ ਪਾਲ ਹੈ ਉਹਨੂੰ ਇਹ ਜੁਰਮਾਨਾ ਤੇ ਸਜ਼ਾ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹਦੀ ਅਗਲੀ ਸੁਣਵਾਈ ਜਨਵਰੀ ਮਹੀਨੇ ਦੇ ਵਿੱਚ ਜਿਹੜੀ ਉਹ ਰੱਖੀ ਗਈ ਹੈ। ਜਸਟਿਸ ਮਹੇਸ਼ ਗਰੋਵਰ ਨੇ ਜੁਰਮਾਨਾ 1 ਹਫ਼ਤੇ ਦੇ ਅੰਦਰ ਅੰਦਰ ਹਾਈ ਕੋਰਟ ਤੇ ਮੀਡੀਏਸ਼ਨ ਸੈਂਟਰ ਜਿਹੜਾ ਮੀਡੀਏਸ਼ਨ ਐਂਡ ਕੰਸੀਲੀਏਸ਼ਨ ਸੈਂਟਰ ਹੈ ਉਹਦੇ ਵਿੱਚ ਜਮ੍ਹਾਂ ਕਰਾਉਣ ਦੇ ਵਾਸਤੇ ਕਿਹਾ ਜੀ। ਜਸਟਿਸ ਗਰੋਵਰ ਨੇ ADC ਨੂੰ ਪਹਿਲਾਂ ਹਿਰਾਸਤ ਦੇ ਵਿੱਚ ਲੈ ਕੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ, ਪਰ ਸਮਾਂ ਮੰਗਣ ਦੇ ਉੱਤੇ ਜੱਜ ਨੇ 2 ਹਫ਼ਤਿਆਂ ਲਈ ਸਜ਼ਾ ਨੂੰ ਜਿਹੜਾ ਜੀ ਉਹ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ।
ਰੂਰਲ ਮੈਡੀਕਲ ਆਫਿਸਰ ਵਜੋਂ ਨਿਯੁਕਤੀ ਦੀ ਮੰਗ ਕਰ ਰਹੀ ਜਿਹੜੀ ਸਿੰਮੀ ਨੇ ਪੰਜਾਬ ਤੇ ਹਰਿਆਣਾ ਪੰਜਾਬ ਤੇ ਹੋਰਨਾਂ ਖਿਲਾਫ ਇਹ ਪਟੀਸ਼ਨ ਆਪਣੇ ਵਕੀਲਾਂ ਦੇ ਰਾਹੀਂ ਜਿਹੜੀ ਉਹ ਪਾਈ ਹੋਈ ਸੀਗੀ ਜੀ। ਔਰ ਇਹਦੇ ਵਿੱਚ ਜਿਹੜੇ ਨਵੇਂ ਸ਼ਹਿਰ ਦਾ ADC ਹੈ ਜੀ, ਉਹ ਦੋਸ਼ੀ ਇਸ ਪੱਖੋਂ ਪਾਇਆ ਗਿਆ ਕਿ ਉਹਨੇ ਤੱਥਾਂ ਨੂੰ ਤੋੜ ਮਰੋੜ ਕੇ ਜਿਹੜਾ ਸੀਗਾ ਉਹ ਅਦਾਲਤ ਦੇ ਵਿੱਚ ਜਿਹੜਾ ਸੀ ਉਹ ਪੇਸ਼ ਕੀਤਾ। ਔਰ ਉਹ ਜਿਹੜਾ ਅਦਾਲਤ ਨੇ ਕਿਹਾ ਕਿ ਉਹਨੇ ਆਪਣੇ ਬਚਾਅ ਦੇ ਵਿੱਚ ਕੁਝ ਕਹਿਣਾ, ਪਰ ਉਹਦੇ ਤੋਂ ਕੁਝ ਵੀ ਜਿਹੜਾ ਜੀ ਜਵਾਬ ਆਉੜਿਆ ਨਹੀਂ, ਜਿਹਦੇ ਕਰਕੇ ਉਹਨੇ ਅਦਾਲਤ ਨੇ ਜਿਹੜਾ ਸੀ ਕੰਟੈਂਪਟ ਆਫ ਕੋਰਟ ਐਕਟ ਜਿਹੜਾ ਸੀਗਾ ਉਹਦੀਆਂ ਧਾਰਾਵਾਂ ਉਹਦੇ ਉੱਤੇ ਲਾਤੀਆਂ, ਭਾਵ ਕਿ ਮਾਣਹਾਨੀ ਅਦਾਲਤ ਦੀ ਜਿਹੜੀ ਹੈ ਜੀ ਅਫਸਰਸ਼ਾਹੀ ਕੀ ਕੁਝ ਕਰਦੀ ਹੈ। ਇੱਕ ਛੋਟੀ ਜਿਹੀ ਮਿਸਾਲ ਹੈ ਜੀ, ਇਹ ਤਾਂ ਅਦਰਵਾਈਜ਼ ਬਹੁਤ ਵੱਡੀਆਂ ਮਿਸਾਲਾਂ ਸਾਹਮਣੇ ਨੇ ਜੀ। ਉਹ ਪਰਵਾਹ ਹੀ ਨਹੀਂ ਕਰਦੇ ਕਿਸੇ ਚੀਜ਼ ਦੀ, ਨਾ ਸਰਕਾਰਾਂ ਤੇ ਨਾ ਉਹਨਾਂ ਦੇ ਅੱਗੇ ਜਿਹੜੇ ਆਫਿਸਰ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਠੇਕੇ ਨੇ ਉਹ ਹਾਈਵੇ ਤੋਂ ਚੁੱਕਣ ਦੇ ਬਾਰ-ਬਾਰ ਨਿਰਦੇਸ਼ ਜਿਹੜੇ ਉਹ ਦਿੱਤੇ ਨੇ। ਹਰਿਆਣਾ ਤਾਂ ਸੰਭਾਲ ਗਿਆ, ਪੰਜਾਬ ਦੇ ਕੰਨਾਂ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ ਜੀ। ਜੇ ਜਿਹੜੇ ਠੇਕੇ ਖੁੱਲੇ ਨੇ ਉਹ ਜਿਹੜੇ ਉਹਨਾਂ ਦੇ ਦਰਵਾਜ਼ੇ ਸੀਗੇ ਜੀ ਅੱਗੋਂ ਬੰਦ ਕਰਕੇ ਪਿੱਛੇ ਨੂੰ ਲਾਤੇ ਨੇ, ਜਾਂ ਦੇ ਥੱਲੇ ਕੋਈ ਠੇਕਾ ਖੋਲਿਆ ਵੀ ਹੈ ਤਾਂ ਉਹਦੇ ਵੱਡੇ ਸਾਈਨ ਲਾਤੇ ਠੇਕਾ ਇੱਧਰ ਹੈ ਜੀ। ਸੋ ਇਸ ਕਰਕੇ ਇਹ ਕੰਟੈਂਪਟ ਆਫ ਕੋਰਟ ਹੈ। ਜਦੋਂ ਸਰਕਾਰਾਂ ਕੰਟੈਂਪਟ ਆਫ ਕੋਰਟ ਕਰੀ ਜਾਂਦੀਆਂ ਨੇ ਤੇ ਉਹਨਾਂ ਦੇ ਜਿਹੜੇ ਅੱਗੋਂ ਉਹਨਾਂ ਦੇ ਮੁਲਾਜ਼ਮ ਨੇ ਉਹ ਤਾਂ ਕਰਨਗੇ। ਜੀ ਬਿਲਕੁਲ। ਤੇ ਅੱਗੇ ਹੀ ਆਪਾਂ ਬਿਲਕੁਲ ਗੱਲਾਂ ਬਾਤਾਂ ਕਰਦੇ ਰਹੇ ਹਾਂ, ਕਦੀ ਕਿਸੇ ਨੇ ਧਰਨਾ ਦੇ ਦਿੱਤਾ, ਕਦੀ ਕਿਸੇ ਨੇ ਐਜੀਟੇਸ਼ਨ ਕਰ ਦਿੱਤੀ। ਤਾਂ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਜਿਹੜੇ ਅਧਿਆਪਕ ਆ ਉਹ ਇੱਕ ਪਾਸੇ ਧਰਨਾ ਲਾ ਦਿੰਦੇ ਤੇ ਦੂਜੇ ਪਾਸੇ ਕੋਈ ਨਾ ਕੋਈ ਲੀਡਰ ਜਿਹੜਾ ਉਹਨਾਂ ਨੂੰ ਜੂਸ ਪਿਲਾ ਕੇ ਬਸ ਉਹਨਾਂ ਦੀ ਹੜਤਾਲ ਵੀ ਖਤਮ ਕਰਾ ਦਿੰਦਾ। ਬਿਲਕੁਲ ਜੀ, ਇਹ ਤਾਂ ਹੈ ਜੀ। ਉਹ ਕਿਉਂਕਿ ਲੰਮਾ ਸਮਾਂ ਧਰਨਾ ਇਹ ਵੀ ਲਾਉਣ ਜੋਗੇ ਨਹੀਂ। ਹਾਂ, ETT ਵਾਲਿਆਂ ਨੇ ਲੰਮਾ ਧਰਨਾ ਜਿਹੜਾ ਜ਼ਰੂਰ ਲਾਇਆ। ਜਿਹੜੇ ਮਨਵਰਤ ਇੱਥੇ ਬੈਠੇ ਸੀ ਉਹ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾ ਵੀ ਗਏ, ਪਰ ਇੱਕ ਮਨਵਰਤ ਦੇ ਨਾਲ ਨਹੀਂ ਜੀ। ਉਹਨਾਂ ਨੂੰ ਲੜਾਈ ਲੜਦਿਆਂ ਹੋਇਆ ਤਕਰੀਬਨ 7-8 ਸਾਲ ਹੋ ਗਏ ਜੀ। ਇੰਨੀ ਲੰਬੀ ਲੜਾਈ ਜਿਹੜੀ ਹੈ ਜੀ ਉਹਨਾਂ ਨੂੰ ਲੜਨੀ ਪਈ ਹੈ। ਸੋ ਇਹ ਜਿਹੜੀਆਂ ਚਿਕਨੀਆਂ ਚੋਪੜੀਆਂ ਗੱਲਾਂ ਨੇ ਉਹਦੇ ਵਿੱਚ ਫਸਾ ਲੈਂਦੇ ਨੇ ਜੀ। ਆ ਲੈਣ ਦਿਓ, ਚੋਣਾਂ ਲੰਘ ਲੈਣ ਦਿਓ, ਇਹ ਚੋਣਾਂ ਆ ਲੈਣ ਦਿਓ, ਆਹ ਲੰਘ ਜਾਣ ਦਿਓ, ਆ ਜਾਣ ਦਿਓ, ਆਹ ਤਿਉਹਾਰ ਲੰਘ ਜਾਣ ਦਿਓ, ਬਾਅਦ 'ਚ ਆ ਜਾਓ। ਭਾਵ ਕਿ ਅਜੇ ਜਿਵੇਂ ਛੋਟੀ ਜਿਹੀ ਗੱਲ ਹੈ ਕਿ ਅਜੇ ਦੀਵਾਲੀ ਕਈਆਂ ਦਿਨਾਂ ਨੂੰ ਆ, ਦਫ਼ਤਰਾਂ ਦੇ ਵਿੱਚੋਂ ਜਿਹੜਾ ਹੁਣ ਜਵਾਬ ਮਿਲਦਾ ਇਹੀ ਮਿਲਦਾ ਜੀ ਕਿ ਦੀਵਾਲੀ ਤੋਂ ਬਾਅਦ ਆ ਜਾਓ। ਉਹ ਛੁੱਟੀਆਂ ਪਹਿਲਾਂ ਹੀ ਕਰੀ ਬੈਠੇ। ਸੋ ਇਹੋ ਹੀ ਹਾਲ ਜਿਹੜਾ ਜੀ ਉਹ ਸਰਕਾਰ ਦਾ, ਉਹ ਟਾਲ ਮਟੋਲ ਦੀ ਜਿਹੜੀ ਰਾਜਨੀਤੀ ਹੈ ਨਾ ਜੀ ਉਹਦੇ ਵਿੱਚ ਹੀ ਯਕੀਨ ਰੱਖਦੀ ਆ। ਉਹ ਕਿਸੇ ਵੀ ਮਸਲੇ ਨੂੰ, ਸਰਕਾਰ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦੀ ਹੋਵੇ, ਉਹ ਹੌਲੀ ਹੌਲੀ ਮਸਲੇ ਨੂੰ ਜਾਣ ਬੁੱਝ ਕੇ ਉਭਾਰੀ ਜਾਂਦੇ ਨੇ। ਜਦੋਂ ਉਹ ਮਸਲਾ ਦਿਓ ਕੱਦ ਹੋ ਜਾਂਦਾ ਜੀ, ਫੇਰ ਮੁੜ ਕੇ ਉਹਦੇ ਹੱਲ ਲੱਭਣ ਵੱਲ ਨੂੰ ਜਿਹੜਾ ਉਹ ਸੋਚਣ ਤੁਰ ਜਾਏ ਕਿ ਇਹਦਾ ਹੱਲ ਕੀ ਲੱਭੇ। ਹੱਲ ਫਿਰ ਕੀ ਲੱਭਦੇ ਨੇ ਜੀ ਕਿ ਇਹਨਾਂ ਦੇ ਜਿਹੜਾ ਹੱਡ ਗਰਮ ਕਰੋ, ਤੇ ਕੁਟਾਪਾ ਹੀ ਹੁੰਦਾ ਜੀ ਉਹਨਾਂ ਦਾ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ, ਜੈ ਲਲਿਤਾ ਆ ਉਸ ਨੂੰ ਜ਼ਮਾਨਤ ਮਿਲੀ ਆ, ਪਰ ਜੇ ਮਿਲੀ ਵੀ ਹੈਗੀ ਆ ਤੇ ਉਹ ਬੜੀਆਂ ਸ਼ਰਤਾਂ ਦੇ ਅਧੀਨ ਮਿਲੀ ਆ। ਬੜੀਆਂ ਸਖਤ ਸ਼ਰਤਾਂ ਨੇ ਜੀ। 18 ਦਸੰਬਰ ਤੱਕ ਉਹ ਆਪਣੇ ਘਰ ਦੇ ਵਿੱਚ ਰਹੂਗੀ ਜੀ, ਬਾਹਰ ਨਹੀਂ ਜਾ ਸਕਦੀ ਆਪਣੇ ਘਰ ਤੋਂ। ਸੁਪਰੀਮ ਕੋਰਟ ਨੇ ਬੇਹਿਸਾਬੀ ਜਾਇਦਾਦ ਦੇ ਮਾਮਲੇ ਦੇ ਵਿੱਚ ਤਾਮਿਲਨਾਡੂ ਦੀ ਜਿਹੜੀ ਸਾਬਕਾ ਮੁੱਖ ਮੰਤਰੀ ਹੈ ਉਹਦੀ ਜ਼ਮਾਨਤ ਅਰਜ਼ੀ ਜਿਹੜੀ ਹੈ ਜੀ ਇਹ ਮਨਜ਼ੂਰ ਕੀਤੀ ਹੈ। ਬੈਂਚ ਨੇ ਪਿਛਲੇ ਸੋਮਵਾਰ ਨੂੰ ਇਹ ਜਿਹੜੀ ਸੁਣਵਾਈ ਸੀ ਉਹ ਸ਼ੁੱਕਰਵਾਰ ਦੇ ਉੱਤੇ ਪਾਈ ਸੀਗੀ। ਕਰਨਾਟਕ ਹਾਈ ਕੋਰਟ ਨੇ ਜੈ ਲਲਿਤਾ ਨੂੰ ਜ਼ਮਾਨਤ ਦੇਣ ਤੋਂ ਨਾ ਕੀਤੀ ਸੀਗੀ। ਉਸ ਤੋਂ ਬਾਅਦ ਉਹਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਸੀਗਾ ਉਹ ਖੜਕਾਇਆ। ਪਹਿਲਾਂ ਤਾਂ ਇੱਕ ਵਾਰੀ ਜਿਹੜੀ ਅਦਾਲਤ ਸੀ ਉਹ ਬੜੇ ਸਖਤ ਲਹਿਜ਼ੇ ਦੇ ਵਿੱਚ ਲੱਗੀ। ਉਹਨੇ ਇਹ ਕਹਿਤਾ ਕਿ ਜਿਹੜੀ ਜੈ ਲਲਿਤਾ ਸੀ ਉਹਨੇ ਹੇਠਲੀ ਅਦਾਲਤ ਦੇ ਵਿੱਚ ਮੁਕੱਦਮਾ ਇੰਨਾ ਲਮਕਾਇਆ ਕਿ 18 ਸਾਲ ਇਸ ਮੁਕੱਦਮੇ ਨੂੰ ਲੱਗ ਗਏ। ਉਹਨਾਂ ਕਿਹਾ ਕਿ ਜੇ ਉੱਪਰਲੀ ਅਦਾਲਤ ਦੇ ਵਿੱਚ ਇਹ ਮੁਕੱਦਮਾ ਚੱਲਿਆ ਤੇ ਇਹਨੂੰ 20 ਸਾਲ ਲੱਗ ਸਕਦੇ, ਇਸ ਕਰਕੇ ਜੈ ਲਲਿਤਾ ਨੂੰ ਜਿਹੜੀ ਜ਼ਮਾਨਤ ਨਹੀਂ ਦੇਣੀ। ਪਰ ਜਿਹੜੇ ਉਹਦੇ ਵਕੀਲ ਸੀਗੇ ਉਹਨਾਂ ਨੇ ਜਿਹੜੀਆਂ ਸੀਗੀਆਂ ਉਹ ਲਿਲੜੀਆਂ ਕੱਢੀਆਂ ਸਰਕਾਰ ਦੀਆਂ ਕਿ ਜਿਹੜੀ ਤੁਸੀਂ ਸ਼ਰਤ ਲਾਓਗੇ ਜੈ ਲਲਿਤਾ ਉਹ ਸ਼ਰਤ ਜਿਹੜੀ ਆ ਉਹ ਪੂਰੀ ਕਰੂਗੀ। ਹੁਣ ਜੈ ਲਲਿਤਾ ਦੇ ਉੱਤੇ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਉਹ ਬੜੀਆਂ ਸਖਤ ਨੇ। ਜੇ ਉਹ ਕਿਸੇ ਵੀ ਸ਼ਰਤ ਦੀ ਉਲੰਘਣਾ ਕਰਦੀ ਹੈ ਤਾਂ ਉਹ ਅਦਾਲਤ ਨੇ ਬੜਾ ਸਪਸ਼ਟ ਲਿਖਤਾ ਕਿ ਉਹਨੂੰ 1 ਦਿਨ ਦਾ ਸਮਾਂ ਵੀ ਜਿਹੜਾ ਉਹ ਨਹੀਂ ਮਿਲੂਗਾ ਆਤਮ ਸਮਰਪਣ ਕਰਨ ਦੇ ਵਾਸਤੇ। ਉਸੇ ਵੇਲੇ ਉਹਨੂੰ ਜਿਹੜਾ ਜੀ ਚੁੱਕ ਲਿਆ ਜਾਊਗਾ। ਇਹਨਾਂ ਸ਼ਰਤਾਂ ਦੇ ਵਿੱਚ ਉਹਨੂੰ ਇਹ ਆਖਿਆ ਗਿਆ ਕਿ ਹਾਈ ਕੋਰਟ ਦੇ ਵਿੱਚ ਜਿਹੜੇ ਉਹਨੇ ਕਾਗਜ਼ ਪੱਤਰ ਦਾਖਲ ਕਰਨੇ ਨੇ ਉਹ ਮਹੀਨੇ ਦੇ ਵਿੱਚ ਸਾਰੇ ਕਾਗਜ਼ ਪੱਤਰ ਦਾਖਲ ਕਰੂਗੀ। ਜੇ ਕਿਸੇ ਤਰੀਕੇ ਦੇ ਨਾਲ ਇਹ ਪਤਾ ਲੱਗ ਗਿਆ ਕਿ ਉਹ ਜਿਹੜੀ ਜਾਂਚ ਹੈ ਜਾਂ ਕੇਸ ਹੈ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਈ ਕੋਰਟ ਦੇ ਵਿੱਚ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਫਿਰ ਇਹ ਮਸਲਾ ਮੇਰਾ ਬਣ ਜਾਊਗਾ, ਹਾਈ ਕੋਰਟ ਦਾ ਨਹੀਂ। ਉਹਨੇ ਕਿਹਾ ਕਿ ਨਾਲ ਦੀ ਨਾਲ ਜਿਹੜਾ ਜੀ ਫੜ ਕੇ ਉਹਨੂੰ ਅੰਦਰ ਜਿਹੜਾ ਉਹ ਦੇ ਦਿੱਤਾ ਜਾਊਗਾ। ਇੰਨੀਆਂ ਸ਼ਰਤਾਂ ਜਿਹੜੀਆਂ ਨੇ ਜਾਂ ਜਿਹੜੀਆਂ 18 ਦਸੰਬਰ ਤੱਕ ਹਾਊਸ ਅਰੈਸਟ ਇੱਕ ਕਿਸਮ ਦੀ ਜਿਹੜੀ ਹੈ ਜੀ ਉਹ ਜੈ ਲਲਿਤਾ ਰਹੂਗੀ। ਇਹ ਸਖਤ ਸ਼ਰਤਾਂ ਦੇ ਤਹਿਤ ਉਹਨੂੰ ਜਿਹੜੀ ਹੈ ਜੀ ਜ਼ਮਾਨਤ ਮਿਲੀ ਹੈ। ਵੇਖਿਆ ਜਾਵੇ ਕੇਸ ਤਾਂ ਬੇਸ਼ੱਕ ਬੜਾ ਲੰਬਾ ਚੱਲਿਆ, ਪਰ ਜੈ ਲਲਿਤਾ ਵਰਗੀ ਜਿਹੜੀ ਆਗੂ ਹੈ ਜਿਹੜੀ
ਟਿੱਚ ਜਾਣਦੀ ਹੈ ਅਦਾਲਤਾਂ ਨੂੰ। ਸੋ 27 ਤਰੀਕ ਤੋਂ ਪਿਛਲੇ ਮਹੀਨੇ ਦੀ ਇੰਨੇ ਦਿਨ ਉਹਦੇ ਜਿਹੜੇ ਜੇਲ੍ਹ ਦੇ ਵਿੱਚ ਲਵਾ ਦੇਣੇ, ਉਹ ਵੀ ਆਮ ਕੈਦੀ ਵਾਂਗੂ ਵੇਖਿਆ ਜਾਵੇ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਹੈ ਜੀ ਅਦਾਲਤ ਦੀ ਕਹੀ ਜਾ ਸਕਦੀ ਹੈ। ਬੇਸ਼ੱਕ ਬਹੁਤ ਸਾਲ ਲੱਗੇ ਜੀ, 18 ਸਾਲ ਲੱਗੇ, ਪਰ ਅਦਾਲਤ ਨੇ ਖਹਿੜਾ ਉਹਦਾ ਛੱਡਿਆ ਨਹੀਂ ਜੀ। ਤੇ ਜੀ ਅੱਗੇ ਗੱਲ ਕਰੀਏ ਕਾਂਗਰਸ ਵਿਧਾਇਕ ਸੰਤੋਖ ਸਿੰਘ ਦੀ, ਕਹਿੰਦੇ ਉਸ ਦੀ ਵੀ ਕਾਫੀ ਲੰਬੀ ਜਿਹੜੀ ਪੁੱਛਗਿੱਛ ਆ ਉਹ ਹੋਈ ਆ। ਬਿਲਕੁਲ ਜੀ, ਚੌਧਰੀ ਸੰਤੋਖ ਸਿੰਘ ਜਿਹੜਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਤੋਂ ਲੰਬੀ ਪੁੱਛਗਿੱਛ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਹੈ। ਇਹਦਾ ਨਾਮ ਚੂਨੀ ਲਾਲ ਗਾਬਾ ਵਾਲੀ ਡਾਇਰੀ ਦੇ ਵਿੱਚ ਜਿਹੜਾ ਆਇਆ ਸੀਗਾ। ਚੂਨੀ ਲਾਲ ਗਾਬਾ ਤੇ ਉਹਦੇ ਮੁੰਡਾ ਜਿਹੜਾ ਜੀ ਇਸ ਵੇਲੇ ਜੇਲ੍ਹ ਦੇ ਵਿੱਚ ਨੇ। ਉਹਦੇ ਤੋਂ ਇਹ ਜਿਹੜੀ 4 ਘੰਟੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਗਈ ਆ। ਤੁਸੀਂ ਦੇਖੋ ਕਿ ਇਹ ਲੋਕ ਸ਼ੋਅ ਪਤਾ ਨਹੀਂ ਕੀ ਕਰਨਾ ਚਾਹੁੰਦੇ ਨੇ। ਲੰਮੇ ਕਾਫਲੇ ਦੇ ਨਾਲ ਚੌਧਰੀ ਸੰਤੋਖ ਸਿੰਘ ਜਿਹੜਾ ਜੀ ਉਹ ਜਲੰਧਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਦੇ ਵਿੱਚ ਆਇਆ। ਉਹਦੇ ਕਾਫਲੇ ਦੇ ਵਿੱਚ ਉਹਦਾ ਭਰਾ ਜੀ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਉਹਦਾ ਭਤੀਜਾ, ਉਹਦਾ ਪੁੱਤ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਜਗਬੀਰ ਬਰਾੜ, ਇਹ ਸਾਰੇ ਕਾਂਗਰਸੀ ਆਗੂ ਜਿਹੜੇ ਸੀ ਉਹ ਕਾਫਲੇ ਲੈ ਕੇ ਆਏ। ਲੰਮਾ ਚੌੜਾ ਜਿਹੜਾ ਕਾਫਲਾ ਗੱਡੀਆਂ ਦਾ, ਜਿਵੇਂ ਚੌਧਰੀ ਸੰਤੋਖ ਸਿੰਘ ਕਿਸੇ ਮੁੱਖ ਮੰਤਰੀ ਦੇ ਉਹਦੇ ਦੀ ਸਹੁੰ ਚੁੱਕਣ ਚੱਲਿਆ ਹੋਵੇ, ਜਾਂ ਉਹਨੇ ਇਹੋ ਜਿਹਾ ਕੰਮ ਕੀਤਾ ਹੋਵੇ ਵੀ ਜਿਹਦੇ ਵਿੱਚ ਉਹਦੀ ਬਹੁਤ ਜ਼ਿਆਦਾ ਬੱਲੇ ਬੱਲੇ ਜਿਹੜੀ ਆ ਜੀ ਉਹ ਕਰਾਉਣ ਦੀ ਲੋੜ ਸੀ। ਇਸ ਤਰੀਕੇ ਦੇ ਨਾਲ ਇਹ ਜਿਹੜੇ ਲੋਕ ਸੀਗੇ ਉਹਨੂੰ ਲੈ ਕੇ ਆਏ। ਇਹ ਪੂਰੀ ਦੀ ਪੂਰੀ ਜਿਹੜੀ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਦੇ ਬਾਹਰ ਪਹੁੰਚੀ। ਪੁੱਛਗਿੱਛ ਹੋ ਗਈ ਜੀ ਲੰਮੀ। ਜਦੋਂ ਲਗਾਤਾਰ ਇਹ ਬਾਹਰ ਨਹੀਂ ਆਏ ਚੌਧਰੀ ਸੰਤੋਖ ਸਿੰਘ, ਤੇ ਜਿਹੜੇ ਕਾਂਗਰਸੀ ਨਾਲ ਆਏ ਹੋਏ ਸੀ ਨੇਤਾ ਤਾਂ ਜ਼ਰੂਰ ਬੈਠੇ ਰਹੇ, ਜਿਹੜੇ ਉਹਨਾਂ ਦੇ ਅੱਗੋਂ ਨਾਲ ਲੈ ਕੇ ਆਏ ਸੀ ਵੀ ਘੰਟੇ ਵਿੱਚ ਮੁੜੇ ਹੋਣਾ, ਉਹ ਹੌਲੀ ਹੌਲੀ ਖਿਸਕਣੇ ਸ਼ੁਰੂ ਹੋ ਗਏ ਜੀ। ਖਿਸਕਦੇ ਬਹੁਤੇ ਜਿਹੜੇ ਸੀਗੇ ਉਹ ਚਲੇ ਗਏ, ਜਦੋਂ ਕਿ ਚੌਧਰੀ ਸੰਤੋਖ ਸਿੰਘ ਤੋਂ ਲੰਮੀ ਪੁੱਛਗਿੱਛ ਜਿਹੜੀ ਸੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਜੀ ਉਹ ਕਰਦਾ ਰਿਹਾ। 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਨੂੰ ਜਦੋਂ ਬਾਹਰ ਉਹ ਆਇਆ ਜੀ ਪੁੱਛਗਿੱਛ ਤੋਂ ਬਾਅਦ, ਤਾਂ ਉਦੋਂ ਜਿਹੜੇ ਸਮਰਥਕ ਹੈ ਨਹੀਂ ਸੀਗੇ, ਹਾਂ ਨੇਤਾ ਜਿਹੜੇ ਉਹ ਜ਼ਰੂਰ ਆਪੋ ਆਪਣੀਆਂ ਕਾਰਾਂ ਦੇ ਵਿੱਚ ਬੈਠੇ ਹੋਏ ਸੀਗੇ AC ਲਾ ਕੇ, ਤਾਂ ਉਹ ਉਹਦੇ ਨਾਲ ਜਿਹੜਾ ਜੀ ਗਏ। ਇਨਫੋਰਸਮੈਂਟ ਡਾਇਰੈਕਟੋਰੇਟ ਸੈਟਿਸਫਾਈਡ ਹੈ ਉਹਦੀ ਪੁੱਛਗਿੱਛ ਤੋਂ ਜਾਂ ਨਹੀਂ, ਅਜੇ ਕੋਈ ਬਿਆਨ ਜਿਹੜਾ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਹੀਂ ਦਿੱਤਾ, ਜਿਹਦੇ ਕਰਕੇ ਅਜੇ ਹੋ ਸਕਦਾ ਕਿ ਚੌਧਰੀ ਸੰਤੋਖ ਸਿੰਘ ਤੋਂ ਦੁਬਾਰਾ ਜਿਹੜੀ ਹੈ ਉਹ ਪੁੱਛਗਿੱਛ ਕੀਤੀ ਜਾਵੇ। ਜੀ ਜੀ ਇੱਕ ਖਬਰ ਆਈ ਸੀਗੀ ਤੇ ਕਾਫੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਉੱਥੇ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ 'ਚ ਦੀਵਾਲੀ ਦੇ ਮੌਕੇ ਤੇ ਜਿਹੜੀ ਮਠਿਆਈ ਬਣਦੀ ਆ ਉਸ ਦੇ ਵਿੱਚ ਮਿਲਾਵਟ ਹੁੰਦੀ ਆ, ਪਰ ਕਹਿੰਦੇ ਅਜੇ ਵੀ ਜਿਹੜੀ ਇਹ ਮਿਲਾਵਟੀ ਮਠਿਆਈ ਆ ਬੜੇ ਧੜੱਲੇ ਦੇ ਨਾਲ ਵਿਕ ਰਹੀ ਆ। ਵਿਕ ਰਹੀ ਹੈ ਜੀ, ਵਿਕ ਰਹੀ ਆ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਛਾਪੇਮਾਰੀ ਹੋ ਰਹੀ ਹੈ ਨਾ ਜੀ, ਉਹ ਅਸਲ ਦੇ ਵਿੱਚ ਜਿਹੜੀ ਛਾਪੇਮਾਰੀ ਹੈ ਉਹ ਤਾਂ ਮਹੀਨੇ ਲੈਣ ਦੇ ਵਾਸਤੇ ਆ, ਉੱਦਾਂ ਨਹੀਂ ਜੀ। ਜੇ ਇਹ ਤੋਂ ਮਹੀਨਾ ਜਿਹੜਾ ਜੀ ਉਹ ਨਾ ਮਿਲੇ ਕਿਸੇ ਨੂੰ ਤਾਂ ਫਿਰ ਉਹ ਛਾਪੇਮਾਰੀ ਤਾਂ ਕਰਦੇ ਨੇ ਪੂਰਾ ਸਾਲ। ਇਹ ਜਿਹੜੇ ਛਾਪੇ ਮਾਰਨ ਵਾਲੇ ਨੇ ਉਹ ਕਿੱਥੇ ਰਹਿੰਦੇ ਨੇ? ਇੱਕ ਜਿਹੜਾ ਜੀ ਛੋਟਾ ਜਿਹੜਾ ਮੁਲਾਜ਼ਮ ਹੈ ਉਹ ਆ ਕੇ ਬਹਿ ਜਾਂਦਾ ਕਿਸੇ ਵੱਡੀ ਦੁਕਾਨ ਦੇ ਉੱਤੇ, ਲਿਆਓ ਜੀ ਕਰਾਓ ਚੈੱਕ ਸੈਂਪਲ, ਨਾ ਉਹਦੇ ਕੋਲ ਅਥਾਰਟੀ ਹੈ ਜੀ, ਬਿਨਾਂ ਅਥਾਰਟੀ ਤੋਂ ਬੈਠਾ ਜੀ, ਕਿਉਂਕਿ ਉਹ ਮਠਿਆਈ ਦਾ ਡੱਬਾ ਭਾਲਦਾ। ਮਠਿਆਈ ਦਾ ਡੱਬਾ ਉਹ ਨਹੀਂ ਜਿਹੜੀ ਰੀਅਲ ਮਠਿਆਈ ਹੈ, ਡੱਬਾ ਉਹ ਹੋਵੇ ਉਹਦੇ ਵਿੱਚ ਨੋਟ ਚਾਹੀਦੇ ਨੇ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਚੱਲੀ ਜਾ ਰਿਹਾ। ਲੋਕਾਂ ਦੀ ਸਿਹਤ ਦੇ ਨਾਲ ਜਿਹੜਾ ਜੀ ਉਹ ਖਿਲਵਾੜ ਅੱਜ ਦਾ ਨਹੀਂ, ਇਹ ਬੀਤੇ ਲੰਮੇ ਸਮੇਂ ਤੋਂ ਜਿਹੜਾ ਹੋ ਰਿਹਾ। ਨੋ ਡਾਊਟ ਕਿ ਇਸ ਵੇਲੇ ਲੋਕਾਂ ਦੇ ਵਿੱਚ ਇੱਕ ਵੱਡੀ ਅਵੇਅਰਨੈਸ ਜਿਹੜੀ ਹੈ ਜੀ ਉਹ ਆ ਰਹੀ ਹੈ, ਪਰ ਅਵੇਅਰਨੈਸ ਜਿਹੜੇ ਤਬਕੇ ਦੇ ਵਿੱਚ ਆ ਰਹੀ ਹੈ ਜੀ ਉਹ ਇੱਕ ਤਬਕਾ ਹੈ ਜਿਹੜਾ ਪੜ੍ਹਿਆ ਲਿਖਿਆ ਤਬਕਾ ਹੋ ਸਕਦਾ, ਜਿਹੜੇ ਅਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਇੰਨਾ ਜਿਹੜਾ ਦੁੱਧ ਹੈ, ਇੰਨਾ ਖੋਆ ਜਿਹੜਾ ਜੀ ਇਹ ਸਿੰਥੈਟਿਕ ਹੈ, ਤੇ ਇਸ ਸਿੰਥੈਟਿਕ ਖੋਆ ਜਿਹੜਾ ਜੀ ਉਹ ਜਾਨਲੇਵਾ ਹੋ ਸਕਦਾ ਹੈ। ਇਹ ਕਈ ਬਿਮਾਰੀਆਂ ਨੂੰ ਜਿਹੜਾ ਜੀ ਉਹ ਜਨਮ ਦਿੰਦਾ। ਇਹ ਲੋਕਾਂ ਦੇ ਉੱਤੇ ਹੈ ਜੀ। ਜੇ ਲੋਕ ਕਿਸੇ ਤਰੀਕੇ ਦੇ ਨਾਲ ਇੱਕ ਸਾਲ ਹੀ ਤੁਸੀਂ ਕਹਿ ਦਿਓ ਕਿ ਮੁਕੰਮਲ ਬਾਈਕਾਟ ਕਰ ਦੇਣ, ਜਾਂ ਬਹੁਤਾ ਨਹੀਂ ਚਲੋ 50% ਜਿਹੜਾ ਬਾਈਕਾਟ ਹੋ ਜੇ ਮਠਿਆਈਆਂ ਦਾ, ਤੇ ਅਗਲੀ ਵਾਰ ਤੋਂ ਇਸ ਸਭ ਕਾਸੇ ਨੂੰ ਜਿਹੜੀ ਹੈ ਨਾ ਜੀ ਉਹ ਨੱਥ ਪੈ ਸਕਦੀ ਹੈ। ਇਹ ਸਾਰਾ ਕੁਝ ਲੋਕਾਂ ਦੇ ਉੱਤੇ ਡਿਪੈਂਡ ਹੈ ਜੀ। ਕਿਸੇ ਸਰਕਾਰ ਨੇ ਕਿਸੇ ਮਹਿਕਮੇ ਨੇ ਇਹ ਕੁਝ ਨਹੀਂ ਕਰਨਾ। ਉਹਦਾ ਰੀਜ਼ਨ ਸਾਰੇ ਸਮਝਦੇ ਨੇ ਕਿ ਉਹਨਾਂ ਕੋਲੇ ਜਿਹੜਾ ਜੀ ਮਹੀਨਾ ਜਾਂਦਾ, ਇਸ ਕਰਕੇ ਉਹਨਾਂ ਤੋਂ ਕੋਈ ਉਮੀਦ ਨਹੀਂ ਹੈ। ਸੋ ਜਿੰਨਾ ਵੀ ਲੋਕ ਕਰ ਸਕਦੇ ਨੇ ਉਹ ਲੋਕ ਕਰਨ। ਲੋਕ ਕੀ ਕਰ ਸਕਦੇ ਨੇ ਜੀ? ਜਿਹੜੇ ਬਾਹਰ ਬੈਠੇ ਲੋਕ ਨੇ ਖਾਸ ਤੌਰ ਦੇ ਉੱਤੇ, ਉਹ ਆਪਣੇ ਜਿਹੜੇ ਇੱਥੇ ਰਿਸ਼ਤੇਦਾਰ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਰੱਖਦੇ ਨੇ। ਸੋ ਇਹ ਪ੍ਰਭਾਵ ਨੂੰ ਵਰਤਦਿਆਂ ਹੋਇਆ ਜੀ ਉਹ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਇਹ ਕਹਿਣ ਕਿ ਇਸ ਵਾਰੀ ਇੰਨਾ ਕਰ ਜਿਹੜੀ ਮਠਿਆਈ ਹੈ ਇਹਦਾ ਮੁਕੰਮਲ ਬਾਈਕਾਟ ਕਰ ਦਿੱਤਾ ਜਾਵੇ। ਜੀ ਜੀ ਜੀ
ਬਿਲਕੁਲ ਜੀ, ਜਿਹੜੀ ਸਿਹਤ ਲਈ ਚੀਜ਼ ਠੀਕ ਨਹੀਂ ਗੀ ਉਹ ਨਹੀਂ ਖਾਣੀ ਚਾਹੀਦੀ। ਜ਼ਰੂਰ ਉਸ ਚੀਜ਼ ਦਾ ਰਲ ਮਿਲ ਕੇ ਬਾਈਕਾਟ ਕਰਨਾ ਚਾਹੀਦਾ ਜੀ। ਜਿੱਥੇ ਦੁੱਧ ਚਾਹ ਲਈ ਨਹੀਂ ਮਿਲਦਾ ਤੇ ਉੱਥੇ ਜਿਹੜਾ ਖੋਆ ਆ ਉਹ ਮਠਿਆਈਆਂ ਲਈ ਕਿੱਥੋਂ ਆ ਗਿਆ, ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਤੇ ਜੀ ਅੱਗੇ ਚੱਲਦੇ ਆ, ਕਾਂਗਰਸ ਤੇ ਪੰਜਾਬ ਸਰਕਾਰ ਦੇ ਵਿੱਚ ਕਹਿੰਦੇ ਕਿ ਟਕਰਾਅ ਆ ਜਿਹੜੇ ਉਹ ਵਧਣ ਲੱਗ ਪਏ ਆ। ਦੇਖੋ, ਰਾਹੁਲ ਗਾਂਧੀ ਦੀ ਫੇਰੀ ਜਾਂ ਹੁਣ ਹੌਲੀ ਹੌਲੀ ਜਿਹੜੀ ਹੈ ਜੀ ਉਹ ਕਾਂਗਰਸ ਕੁਛ ਨਾ ਕੁਛ ਤਾਂ ਜਿਹੜਾ ਹਿਲਜੁਲ ਕਰੂਗੀ। ਐਕਚੁਅਲੀ ਇਹ ਹੈ ਕਿ ਧੱਕਾ ਵੀ ਬਹੁਤ ਹੋ ਰਿਹਾ। ਜਿਹੜੀ ਸਰਕਾਰੀ ਧਿਰ ਹੈ ਜੀ ਉਹਦੇ ਵੱਲੋਂ ਆਪਣੇ ਵਿਰੋਧੀਆਂ ਦੇ ਉੱਤੇ ਜਿਹੜੇ ਪਰਚੇ ਜਿਹੜੇ ਤਰੀਕੇ ਦੇ ਨਾਲ ਦਰਜ ਕੀਤੇ ਜਾ ਰਹੇ ਨੇ, ਇਹ ਜਿਹੜਾ ਜੀ ਕਾਂਗਰਸ ਦੇ ਵਿਚਾਲੇ ਟਕਰਾਓ, ਕਾਂਗਰਸ ਤੇ ਪੰਜਾਬ ਸਰਕਾਰ ਦੇ ਵਿਚਾਲੇ ਜਿਹੜਾ ਟਕਰਾਓ ਆ ਉਸ ਪਾਸੇ ਵੱਲ ਨੂੰ ਵੱਧ ਰਿਹਾ ਜੀ। ਪੰਜਾਬ ਸਰਕਾਰ ਦੇ ਵੱਲੋਂ ਕਾਂਗਰਸ ਦੇ ਆਗੂਆਂ ਦੇ ਵਿਰੁੱਧ ਥੋਕ ਦੇ ਵਿੱਚ ਕੇਸ ਜਿਹੜੇ ਉਹ ਦਰਜ ਕੀਤੇ ਗਏ ਨੇ। ਹੁਣ ਸਿੱਧੇ ਟਕਰਾਅ ਦੇ ਆਸਾਰ ਜਿਹੜੇ ਉਹ ਬਣ ਗਏ ਨੇ। ਪੰਜਾਬ ਕਾਂਗਰਸ ਤੇ ਕਿਸਾਨ ਖੇਤ ਮਜ਼ਦੂਰ ਸੈੱਲ ਨੇ 20 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਦੇ ਉੱਤੇ ਹਮਲਾ ਬੋਲਣ ਦਾ ਐਲਾਨ ਜਿਹੜਾ ਜੀ ਉਹ ਕੀਤਾ। ਉਸਨੇ ਪੰਜਾਬ ਸਰਕਾਰ ਨੂੰ ਦਰਜ ਕੀਤੇ ਝੂਠੇ ਕੇਸ 15 ਦਿਨਾਂ ਦੇ ਵਿੱਚ ਰੱਦ ਕਰਨ ਦਾ ਅਲਟੀਮੇਟਮ ਦਿੱਤਾ ਹੈ। ਕਿਸਾਨ ਤੇ ਖੇਤ ਮਜ਼ਦੂਰ ਸੈੱਲ ਨੇ ਧਮਕੀ ਦਿੱਤੀ ਹੈ ਕਿ ਜੇ ਇਸ ਸਮੇਂ ਦੇ ਦੌਰਾਨ 95 ਕਾਂਗਰਸੀ ਆਗੂਆਂ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਸ ਨਾ ਲਏ ਗਏ ਤਾਂ ਉਹ ਹਰੀਕੇ ਹੈੱਡ ਦੇ ਵਿੱਚ ਮੁੱਖ ਸੜਕ ਜਾਮ ਕਰਕੇ ਸਿੱਧੀ ਕਾਰਵਾਈ ਜਿਹੜੀ ਆ ਉਹ ਕਰਨਗੇ। ਕਾਂਗਰਸੀਆਂ ਦੇ ਵੱਲੋਂ ਗ੍ਰਿਫਤਾਰੀਆਂ ਦੇਣ ਦੀ ਧਮਕੀ ਵੀ ਦਿੱਤੀ ਗਈ ਹੈ। ਕਿਸਾਨ ਸੈੱਲ ਨੇ ਚੰਡੀਗੜ੍ਹ ਆਏ ਰਾਹੁਲ ਗਾਂਧੀ ਨੂੰ ਮੈਮੋਰੰਡਮ ਦੇ ਕੇ ਦੋਸ਼ ਲਾਇਆ ਕਿ ਇੱਕ ਪਾਸੇ ਬਾਦਲ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਚਫੇਰੇ ਤੋਂ ਧੱਕਾ ਜਿਹੜਾ ਜੀ ਉਹ ਕਰ ਰਹੀ ਹੈ, ਦੂਜੇ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਦੇ ਉੱਤੇ ਧੜਾ ਧੜ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਨੇ। ਇੱਕ ਤਾਂ ਕਾਂਗਰਸ ਨੇ ਵੀ ਐਲਾਨ ਕੀਤਾ ਜੀ ਕਿ ਉਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਊਗੀ। ਦੂਜਾ ਉਹਨੇ ਇਹ ਵੀ ਗੱਲ ਕੀਤੀ ਹੈ ਜੀ ਕਿ ਇਹ ਜਿਹੜਾ ਜੀ ਜਾਮ ਉਹ ਪੰਜਾਬ ਦੇ ਵਿੱਚ ਲਾ ਦੂਗੀ। ਦੇਖਦੇ ਹਾਂ ਜੀ ਇਹਦਾ ਕਿਹੋ ਜਿਹਾ ਅਸਰ ਜਿਹੜਾ ਪੰਜਾਬ ਦੇ ਉੱਤੇ ਪੈਂਦਾ। ਪਰ ਜਿਹੜਾ ਸਰਕਾਰ ਦਾ ਧੱਕਾ ਜੀ ਉਹ ਅਜੀਬੋ ਗਰੀਬ ਜਿਹਾ ਹੀ ਹੈ ਜੀ। ਇਸੇ ਤਰ੍ਹਾਂ ਦਾ ਕਿ ਕਿਸੇ ਕੋਲ ਸਿਕਿਉਰਿਟੀ ਵਾਪਸ ਲੈ ਲਈ, ਕਿਸੇ ਨੂੰ ਸਿਕਿਉਰਿਟੀ ਫੇਰ ਦੇ ਦਿੱਤੀ। ਬੈਂਸ ਭਰਾ ਨੇ ਜੀ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਆ, ਜਿਹੜੇ ਉਹਨਾਂ ਦੇ ਸਿਕਿਉਰਿਟੀ ਵਾਲੇ ਨੇ ਉਹਨਾਂ ਤੋਂ ਹਥਿਆਰ ਹੀ ਵਾਪਸ ਲੈ ਲਏ ਜੀ। ਬਿਨਾਂ ਹਥਿਆਰਾਂ ਤੋਂ ਡੰਡਿਆਂ ਦੇ ਨਾਲ ਹੁਣ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹ ਕਰ ਰਹੇ ਨੇ। ਇਸ ਕਿਸਮ ਦੀਆਂ ਜਿਹੜੀਆਂ ਕਾਰਵਾਈਆਂ ਉਹ ਸਰਕਾਰ ਚਲਾਉਣ ਵਾਲੇ ਜਿਹੜੇ ਸਲਾਹਕਾਰ ਨੇ ਉਹਨਾਂ ਦੀ ਉਹ ਇਹੋ ਜਿਹੀਆਂ ਪਤਾ ਨਹੀਂ ਕਾਰਵਾਈਆਂ ਕਿਉਂ ਕਰੀ ਜਾ ਰਹੇ ਨੇ ਜੀ। ਤੇ ਅੱਗੇ ਜੀ ਚੱਲਦੇ ਹੈਗੇ ਆ ਕਿ ਜਿਹੜੇ ਬਲੈਕ ਮਨੀ ਦਾ ਰੌਲਾ ਪਾ ਕੇ ਕਾਲਾ ਧਨ ਅਸੀਂ ਵਾਪਸ ਲਿਆਵਾਂਗੇ। ਪਹਿਲਾਂ ਕਾਂਗਰਸ ਨੇ ਵੀ ਇਹ ਰੌਲਾ ਪਾਇਆ ਪਰ ਬਹੁਤ ਹੀ ਜ਼ੋਰ ਦੇ ਨਾਲ ਬੋਲੇ ਸੀਗੇ ਜੀ ਮੋਦੀ ਕਿ ਜੇ ਅਸੀਂ ਪਾਵਰ ਦੇ ਵਿੱਚ ਆਉਂਦੇ ਹਾਂ ਤੇ 100 ਦਿਨਾਂ ਦੇ ਵਿੱਚ ਕਾਲਾ ਧਨ ਵਾਪਸ ਲਿਆਵਾਂਗੇ। ਕੀ ਉਹ ਜਿਹੜਾ ਕਾਲਾ ਧਨ ਆ ਹੁਣ ਉਹਦੇ ਤੋਂ ਕਿਉਂ ਇਨਕਾਰ ਕੀਤਾ ਜਾ ਰਿਹਾ ਹੈ? ਇਨਕਾਰ ਦਾ ਰੀਜ਼ਨ ਉਹੀ ਹੈ ਜੀ, ਜਿਹੜੀ ਬੀਜੇਪੀ ਨੇ ਪਹਿਲਾਂ ਪਾਰਲੀਮੈਂਟ ਨਹੀਂ ਸੀ ਚੱਲਣ ਦਿੱਤੀ ਕਈ ਦਿਨ, ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਸੈਂਟਰ ਵਿਚਲੀ ਜਿਹੜੀ ਸਰਕਾਰ ਸੀ ਉਹਦੀ ਵਿਰੋਧਤਾ ਇਸ ਕਰਕੇ ਕਰਦੀ ਸੀ ਕਿ ਕਾਲਾ ਧਨ ਦੇ ਨਾਮ ਜਿਹੜੇ ਉਹ ਜਨਤਕ ਕਿਉਂ ਨਹੀਂ ਕਰਦੀ। ਹੁਣ ਜਦੋਂ ਸਰਕਾਰ ਆਈ ਹੈ ਜੀ ਪਾਵਰ ਦੇ ਵਿੱਚ ਤਾਂ ਉਹੀ ਕੰਮ ਉਹਨੇ ਕਰਤਾ ਜੀ ਜੋ ਐਨਡੀਏ ਦੀ ਸਰਕਾਰ ਨੇ ਉਹ ਕੰਮ ਕਰਤਾ ਜੀ, ਜਿਹੜੀ ਯੂਪੀਏ ਦੀ ਸਰਕਾਰ ਉਹ ਕਰਦੀ ਰਹੀ ਹੈ ਜੀ। ਕੇਂਦਰ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਦੇਸ਼ਾਂ ਦੇ ਵਿੱਚ ਪਿਆ ਕਾਲਾ ਧਨ ਜਿਹੜਾ ਜੀ ਉਹਨਾਂ ਦੇ ਨਾਮ ਕਿੰਨਾ ਦਾ ਹੈਗਾ ਇਹ ਜਨਤਕ ਨਹੀਂ ਕੀਤੇ ਜਾ ਸਕਦੇ। ਸਰਕਾਰ ਨੇ ਆਪਣੀ ਅਰਜ਼ੀ ਦੇ ਵਿੱਚ ਦੱਸਿਆ ਕਿ ਇਹ ਜਿਹੜੇ ਜਿਨ੍ਹਾਂ ਦੇ ਨਾਮ ਦੇ ਉੱਤੇ ਅਕਾਊਂਟ ਨੇ ਉਹਨਾਂ ਦੇ ਜਨਤਕ ਕਰਨ ਦੇ ਵਾਸਤੇ ਜਿਹੜੇ ਸੰਬੰਧਿਤ ਦੇਸ਼ ਨੇ ਇਹਨਾਂ ਦੇ ਨਾਲ ਉਹਨਾਂ ਦੀ ਦੋਹਰੇ ਟੈਕਸਾਂ ਦੀ ਜਿਹੜੇ ਸਮਝੌਤਾ ਹੈ ਤੇ ਇਹ ਸਮਝੌਤੇ ਦੀ ਉਲੰਘਣਾ ਹੋਊਗੀ ਕਿਉਂਕਿ ਇਹਦੇ ਵਿੱਚ ਇਹ ਹੈ ਜੀ ਕਿ ਇੱਕ ਦੂਜੇ ਦੇ ਨਾਮ ਜਿਹੜੇ ਨੇ ਉਹ ਨਹੀਂ ਦੱਸੇ ਜਾ ਸਕਦੇ। ਆਪਣੀ ਅਰਜ਼ੀ ਦੇ ਵਿੱਚ ਸਰਕਾਰ ਨੇ ਇਹ ਕਿਹਾ ਜੀ ਕਿ ਸੰਬੰਧਿਤ ਦੇਸ਼ਾਂ ਨੇ ਸੂਚਨਾ ਜਨਤਕ ਕਰਨ ਦਾ ਵਿਰੋਧ ਕੀਤਾ। ਇਹਦੇ ਬਾਵਜੂਦ ਅਸੀਂ ਇੱਦਾਂ ਜੇ ਕਰਦੇ ਆ ਤਾਂ ਕੋਈ ਵੀ ਦੇਸ਼ ਭਾਰਤ ਦੇ ਨਾਲ ਅੱਗੋਂ ਜਿਹੜਾ ਜੀ ਉਹ ਸਮਝੌਤਾ ਨਹੀਂ ਕਰੂਗਾ। ਸਰਕਾਰ ਨੇ ਕਿਹਾ ਕਿ ਨਾ ਸਿਰਫ ਸੰਬੰਧਿਤ ਏਜੰਸੀਆਂ ਨੂੰ ਦਿੱਤੇ ਜਾ ਸਕਦੇ ਨੇ ਜੀ। ਕਾਂਗਰਸ ਨੇ ਇਸ ਮਾਮਲੇ ਉੱਤੇ ਘੇਰਦਿਆਂ ਹੋਇਆ ਨਰਿੰਦਰ ਮੋਦੀ ਹੋਰਾਂ ਨੂੰ ਪ੍ਰਧਾਨ ਮੰਤਰੀ ਨੂੰ ਇਹ ਕਿਹਾ ਕਿ ਉਹ ਦੇਸ਼ ਵਾਸੀਆਂ ਤੋਂ ਇਸ ਮਾਮਲੇ ਦੇ ਉੱਤੇ ਮਾਫੀ ਮੰਗਣ। ਕਾਂਗਰਸ ਦੇ ਬੁਲਾਰੇ ਨੇ ਇਹ ਕਿਹਾ ਕਿ ਹੁਣ ਕਿਰਨ ਬੇਦੀ, ਅੰਨਾ ਹਜ਼ਾਰੇ ਨਰਿੰਦਰ ਮੋਦੀ ਦੇ ਘਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਿਹੜੀ ਆ ਉਹ ਕਰਕੇ ਦਿਖਾਉਣ। ਉਹਨੇ ਇਹ ਵੀ ਕਿਹਾ ਕਿ ਝੂਠੇ ਵਾਅਦੇ ਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਆਫੀ ਜਿਹੜੀ ਆ ਜੀ ਉਹ ਮੰਗਣੀ ਚਾਹੀਦੀ ਹੈ। ਦੂਜੇ ਪਾਸੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਇਹ ਕਿਹਾ ਜੀ ਕਿ ਸਵਿਟਜ਼ਰਲੈਂਡ ਸਰਕਾਰ ਜਿਹੜੀ ਹੈ ਉਹ ਸਵਿਸ ਬੈਂਕਾਂ ਦੇ ਵਿੱਚ ਜਮ੍ਹਾਂ ਕਾਲੇ ਧਨ ਦੇ ਜਿਹੜੇ ਜਿਨ੍ਹਾਂ ਦੇ ਖਾਤੇ ਨੇ ਉਹਨਾਂ ਦੇ ਵਾਸਤੇ ਜਾਣਕਾਰੀ ਦੇਣ ਲਈ ਤਿਆਰ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਜੇਤਲੀ ਨੇ ਇਹ ਗੱਲ ਕਹੀ ਹੈ ਕਿ ਭਾਰਤ ਨੇ 3 ਆਫੀਸਰ ਸਵਿਟਜ਼ਰਲੈਂਡ ਭੇਜੇ ਸੀਗੇ। ਸਵਿਟਜ਼ਰਲੈਂਡ ਸਰਕਾਰ ਨੇ ਕਦੇ ਵੀ ਬਲੈਕ ਮਨੀ ਬਾਰੇ ਜਾਣਕਾਰੀ ਦੇਣ ਤੋਂ ਨਾ ਨਹੀਂ ਕੀਤੀ। ਇਹ 2
ਜਿਹੜੇ ਵੱਖੋ ਵੱਖਰੇ ਬਿਆਨ ਆ ਰਹੇ ਨੇ ਨਾ ਜੀ ਸਰਕਾਰ ਦੇ, ਸੁਪਰੀਮ ਕੋਰਟ ਤੋਂ ਕੁਝ ਲਿਖ ਕੇ ਦੇ ਰਹੀ ਹੈ, ਬਾਹਰ ਜਿਹੜਾ ਜੀ ਉਹ ਕੁਝ ਜਿਹੜਾ ਜੀ ਕਰੀ ਜਾ ਰਹੀ ਹੈ। ਇਹਦੇ ਨਾਲ ਇੱਕ ਗੱਲ ਜਿਹੜੀ ਹੋਰ ਕਲੀਅਰ ਹੁੰਦੀ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਜੀ ਉਹਦੇ ਬੇਸ਼ੱਕ ਇਸ ਵੇਲੇ ਸਭ ਕੁਝ ਸਹੀ ਦਿਸ ਰਿਹਾ, ਪਰ ਅੰਦਰ ਖਾਤੇ ਕੁਝ ਨਾ ਕੁਝ ਇੱਕ ਦੂਜੇ ਦੀਆਂ ਲੱਤਾਂ ਜਿਹੜੀਆਂ ਦੀ ਉਹ ਵੱਢਣ ਦੀ ਜਾਂ ਖਿੱਚਣ ਦੀ ਜਿਹੜੀ ਹੈ ਉਹ ਚੱਲਣੀ ਸ਼ੁਰੂ ਹੋ ਗਈ ਹੈ। ਹਾਂ ਜੀ ਬਿਲਕੁਲ, ਵਿੱਚ ਇੱਕ ਤੁਸੀਂ ਛੱਡ ਗਿਆ ਕਿ ਢਿੱਡ ਘਮਾਊ ਬਾਬਾ ਆ, ਤੇ ਇਹ ਸਾਰੇ ਹੀ ਸੀਗੇ ਕਿ ਅਸੀਂ ਕਾਲਾ ਧਨ ਜਿਹੜਾ ਵਾਪਸ ਲਿਆਵਾਂਗੇ, ਪਰ ਹੁਣ ਉਹ ਤਾਂ ਇੱਥੇ ਮਾਫ ਕਰਨਾ ਜੀ ਉਹ ਤਾਂ ਇੱਥੇ ਇੱਕ ਕਾਰਟੂਨ ਬੜਾ ਸ਼ਾਨਦਾਰ ਜਿਹੜਾ ਲੱਗਿਆ ਸੀਗਾ, ਜਿਹਦੇ ਵਿੱਚ ਇੱਕ ਬੰਦਾ ਮੋਢੇ ਤੇ ਵੱਡਾ ਗੁਰਜ ਰੱਖੀ ਜਿਹੜਾ ਤੁਰਿਆ ਜਾਂਦਾ, ਤੇ ਇੱਕ ਜਿਹੜਾ ਮੋਟਰਸਾਈਕਲ ਵਾਲਾ ਉਹਨੂੰ ਖੜਾ ਕਰਕੇ ਪੁੱਛ ਰਿਹਾ ਵੀ ਕਿਤੇ ਦੇਵ ਨਹੀਂ ਵੇਖਿਆ, ਉਹਨੂੰ ਮੈਂ ਪੁੱਛਣਾ ਸੀ ਵੀ ਕਾਲਾ ਧਨ ਕਦੋਂ ਆਊਗਾ ਜੀ। ਹਾਂ ਜੀ ਬਿਲਕੁਲ ਜੀ, ਬੜੇ ਕਾਰਟੂਨ ਇਹਨਾਂ ਦੇ ਚੱਲਦੇ ਆ, ਕਿਉਂਕਿ ਜਿਹੜਾ ਬੰਦਾ ਜ਼ਬਾਨ ਦਾ ਝੂਠਾ ਹੋਵੇ, ਕਿਉਂਕਿ ਕਿਸੇ ਅਹੁਦੇ ਦੇ ਵਿੱਚ ਰਹਿ ਕੇ ਜਿਵੇਂ ਅਰੁਣ ਜੇਤਲੀ ਆ ਜਾਂ ਨਰਿੰਦਰ ਮੋਦੀ ਆ, ਅੰਨਾ ਹਜ਼ਾਰੇ ਆ ਜਾਂ ਕਿਰਨ ਬੇਦੀ ਆ, ਇਹਨਾਂ ਨੇ ਇਸ ਗੱਲ ਦੀ ਹਾਮੀ ਭਰੀ ਸੀ ਅਸੀਂ ਕਾਲਾ ਧਨ ਵਾਪਸ ਲਿਆਵਾਂਗੇ, ਪਰ ਕੁਛ ਨਹੀਂ ਕੀਤਾ, ਇਨਕਾਰ ਹੋ ਗਿਆ। ਅੱਗੇ ਜੀ ਇੱਕ RRS ਵਾਲੇ ਵੀ ਮੰਗ ਕਰ ਰਹੇ ਕਿ 2019 ਤੱਕ ਰਾਮ ਮੰਦਿਰ ਬਣਾ ਕੇ ਦੇਵੇ ਮੋਦੀ ਸਰਕਾਰ, ਕਿਉਂਕਿ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਸੀਗਾ। ਦੇਖੋ ਇਹ ਕਿਸੇ ਨੂੰ ਵਹਿਮ ਹੋ ਸਕਦਾ ਇਸ ਗੱਲ ਦਾ ਕਿ ਉਹ ਜਿਹੜੀ ਪਾਰਟੀ ਆ ਜਾਂ RSS ਜਿਹੜੀ ਉਹਦੀ ਮਾਈ ਬਾਪ ਹੈ ਭਾਜਪਾ ਦੀ, ਇਹਨੂੰ ਉਹਨੇ ਛੱਡ ਦਿੱਤਾ ਸਰਕਾਰ ਬਣਾਉਣ ਦੇ ਵਾਸਤੇ, ਇਹ ਕੁਝ ਲੋਕਾਂ ਦਾ ਵਹਿਮ ਸੀਗਾ ਜੀ। ਸੋ ਇੱਕ ਨਾ ਪੁਰਾਣੀ ਕਹਾਣੀ ਹੁੰਦੀ ਸੀ, ਚੌਥੀ ਪੰਜਵੀਂ ਦੇ ਵਿੱਚ ਮੈਂ ਪੜ੍ਹੀ ਹੋਈ ਹੈ, ਉਹਦਾ ਕਹਾਣੀ ਦਾ ਨਾਂ ਸੀ ਨੀਲਾ ਗਿੱਦੜ। ਉਹ ਕਿਸੇ ਲਲਾਰੀ ਦੇ ਟੱਪ ਦੇ ਵਿੱਚ ਡਿੱਗ ਪਿਆ ਸੀਗਾ, ਉਹਦਾ ਰੰਗ ਨੀਲਾ ਹੋ ਗਿਆ, ਤੇ ਜਦੋਂ ਉਹ ਜੰਗਲ ਦੇ ਵਿੱਚ ਗਿਆ, ਜਿਹੜੇ ਜੰਗਲ ਦੇ ਬਾਕੀ ਜਾਨਵਰ ਸੀ ਨਾ ਉਹ ਬੜੇ ਹੈਰਾਨ ਹੋਏ ਵੀ ਇਹ ਕਿਹੜਾ ਅਜੀਬੋ ਗਰੀਬ ਜੇ ਕਿਸਮ ਦੇ ਰੰਗ ਦਾ ਜਿਹੜਾ ਜੀ ਜਾਨਵਰ ਆ ਗਿਆ। ਉਹ ਡਰ ਗਏ ਕਿ ਕੋਈ ਨਵਾਂ ਤਾਕਤਵਰ ਜਾਨਵਰ ਜਿਹੜਾ ਜੀ ਉਹ ਆਇਆ, ਤੇ ਉਹਦੇ ਤੋਂ ਡਰ ਕੇ ਉਹਦਾ ਜੀ ਹੁਕਮ ਮੰਨਣ ਲੱਗ ਗਏ। ਪਰ ਥੋੜੇ ਦਿਨਾਂ ਬਾਅਦ ਉਹਦਾ ਜਿਹੜਾ ਰੰਗ ਸੀ ਨਾ ਉਹ ਲੱਥਣਾ ਸ਼ੁਰੂ ਹੋ ਗਿਆ, ਤੇ ਰੰਗ ਲੱਥਿਆਂ ਉਹ ਆਪਣੀ ਜਿਹੜੀ ਆਦਤ ਸੀ ਨਾ ਹਵੰਕਣ ਦੀ ਉਹਦੀ ਸ਼ੁਰੂ ਹੋ ਗਈ। ਫਿਰ ਲੋਕਾਂ ਨੂੰ ਪਤਾ ਲੱਗਾ ਵੀ ਨਹੀਂ ਇਹ ਤਾਂ ਕੋਈ ਉੱਦਾਂ ਹੀ ਰੰਗ ਜਿਹੜਾ ਕੱਚਾ ਜੜਿਆ ਹੋਇਆ ਸੀਗਾ। ਇਸੇ ਤਰੀਕੇ ਦੇ ਨਾਲ ਇਹਨਾਂ ਨੇ ਵੀ ਹਵੰਕਣਾ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ। ਸਾਫ਼ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਮ ਮੰਦਿਰ ਦੀ ਉਸਾਰੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਏਜੰਡੇ ਦੇ ਵਿੱਚ ਹੈ। ਲੋਕ ਥੋੜ੍ਹੀ ਦੇਰ ਉਡੀਕ ਕਰਨ, ਰਾਮ ਮੰਦਿਰ ਅਯੁੱਧਿਆ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਬਣੂਗਾ। ਲਖਨਊ ਦੇ ਵਿੱਚ 3 ਰੋਜ਼ਾ ਮੀਟਿੰਗ ਜਿਹੜੀ ਸ਼ੁਰੂ ਹੋਈ ਹੈ ਉਹਦੇ ਵਿੱਚ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਹ ਗੱਲ ਜਿਹੜੀ ਹੈ ਜੀ ਕੀਤੀ ਹੈ, ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਹਿਮ ਨੇਤਾ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੀ ਸ਼ਾਮਲ ਸੀਗੇ ਜੀ। ਤੇ ਜੀ ਅੱਗੇ ਹੁਣ ਕਹਿੰਦੇ ਕਿ ਲੁਧਿਆਣੇ ਦੀ ਨੁਹਾਰ ਬਦਲਣ ਲਈ ਬੜੇ ਵਧੀਆ ਦਿਨ ਆਉਣ ਵਾਲੇ ਆ, ਉੱਥੇ ਵੀ ਜਿਹੜੀਆਂ ਯੋਜਨਾ ਆ ਤਿਆਰੀਆਂ ਦੇ ਵਿੱਚ ਹੈਗੀਆਂ ਕਿ ਇਸ ਨੂੰ ਬਹੁਤ ਹੀ ਸੁੰਦਰ ਸ਼ਹਿਰ ਬਣਾਉਣਾ ਆ ਸਿਰਫ 1 ਸਾਲ ਦੇ ਵਿੱਚ। ਜੀ ਮੈਂ 2 ਦਿਨ ਪਹਿਲਾਂ ਇੱਧਰ ਆ ਰਿਹਾ ਸੀਗਾ ਜੀ ਬਾਬੇ ਬਕਾਲੇ ਸਾਈਡ ਤੋਂ, ਤੇ ਰਸਤੇ ਦੇ ਵਿੱਚ ਨਾ ਇੱਕ ਜਗ੍ਹਾ ਦੇ ਉੱਤੇ ਪਾਥੀਆਂ ਵਾਲੇ ਜਿਹੜੇ ਗੀਜ਼ਰ ਨੇ ਉਹ ਬਣੇ ਪਏ ਦੇਖੇ। ਮੈਨੂੰ ਬੜਾ ਹੋਇਆ ਅਟਰੈਕਸ਼ਨ ਦੀ ਕਿ ਇਹ ਕਲਰਫੁਲ ਚੀਜ਼ ਜਿਹੜੀ ਆ ਉਹ ਕੀ ਆ। ਇਹ ਦੇਸੀ ਇੱਕ ਨਾ ਸਟਾਈਲ ਦਾ ਹੈ ਜੀ, ਪਾਥੀ ਗੀਜ਼ਰ ਕਹਿੰਦੇ ਆ ਇਹਨੂੰ। ਇੱਕ ਪਾਥੀ ਦੇ ਨਾਲ ਸਾਰਾ ਟੱਬਰ ਜਿਹੜਾ ਨਾ ਜੀ ਉਹ ਨਹਾ ਲੈਂਦਾ। ਇੰਨਾ ਇਹਦੀ ਕਾਮਯਾਬ ਚੀਜ਼ ਜਿਹੜੀ ਆ ਇਹ ਜੁਗਾੜ ਜਿਹੜਾ ਪੰਜਾਬ ਦੇ ਕੁਝ ਮਿਸਤਰੀ ਜਿਹੜੇ ਉਹਨਾਂ ਨੇ ਬਣਾਇਆ। ਵਿਚਕਾਰ ਪਾਥੀ ਪਾ ਕੇ ਪਾਣੀ ਜਿਹੜਾ ਜੀ ਹੌਲੀ ਹੌਲੀ ਉਹਦੇ ਵਿੱਚੋਂ ਨਿਕਲ ਜਾਣਾ, ਟੂਟੀ ਤੋਂ ਪਾਣੀ ਗਰਮ ਹੋਈ ਜਾਂਦਾ। ਤੋ ਮੇਰੇ ਦਿਮਾਗ 'ਚ ਇਹ ਆਈਡੀਆ ਆਇਆ ਕਿ ਜੇਕਰ ਇਹਨਾਂ ਨੂੰ ਸਰਕਾਰ ਹਾਇਰ ਕਰ ਲੇ ਤੇ ਹੋ ਸਕਦਾ ਪਾਥੀਆਂ ਨਾਲ ਚੱਲਣ ਵਾਲੀ ਮੈਟਰੋ ਵੀ ਲੋਕ ਬਣਾ ਦੇਣ, ਜਿੰਨੇ ਦਿਮਾਗੀ ਨੇ ਇਹ। ਸੋ ਇਸੇ ਤਰ੍ਹਾਂ ਦੀਆਂ ਇਹ ਚੀਜ਼ਾਂ ਨੇ ਜਿਹੜੀਆਂ ਲੁਧਿਆਣੇ ਨੂੰ ਹਰੇ ਭਰੇ ਸਾਫ਼ ਸੁਥਰੇ ਸ਼ਹਿਰ ਦੇ ਵਜੋਂ ਵਿਕਸਿਤ ਕਰਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਇੱਕ ਐਡ ਬੜੀ ਟੈਲੀਵਿਜ਼ਨਾਂ ਦੇ ਉੱਤੇ ਚੱਲਦੀ ਹੁੰਦੀ ਸੀ ਕਿ ਹੁੰਦਾ ਪਿਆ ਵਿਕਾਸ ਵੇਖ ਲੈ, ਲੁਧਿਆਣਾ ਬਾਈਪਾਸ ਵੇਖ ਲੈ। ਉਹ ਲੁਧਿਆਣਾ ਬਾਈਪਾਸ ਉੱਥੇ ਹੀ ਖੜਾ, ਹਾਲਾਂਕਿ ਉਹ ਪ੍ਰੋਜੈਕਟ ਪੰਜਾਬ ਸਰਕਾਰ ਦਾ ਵੀ ਹੈ ਨੀਗਾ, ਉਹ ਪ੍ਰੋਜੈਕਟ ਜਿਹੜਾ ਸੈਂਟਰ ਸਰਕਾਰ ਦਾ। ਹੁਣ ਉਹਦੇ ਉੱਤੇ ਕੰਮ ਹੋਣਾ ਜਿਹੜਾ ਵੀ ਉਹ ਸ਼ੁਰੂ ਹੋਇਆ। ਇੰਨੇ ਸਾਲਾਂ ਦਾ ਉਹ ਵਿਚਕਾਰ ਹੀ ਦਿਸਿਆ ਪਿਆ ਜੀ। ਹੁਣ ਐਡ ਜਿਹੜੀ ਕੋਈ ਏਦਾਂ ਦੀ ਹੋਣੀ ਚਾਹੀਦੀ ਹੈ ਨਾ ਜੀ, ਕੋਈ ਹੁੰਦਾ ਪਿਆ ਸੱਤਿਆ ਵੇਖ ਲੈ ਜੀ, ਲੁਧਿਆਣਾ ਬਾਈਪਾਸ ਵੇਖ ਲੈ, ਜਿੰਨੇ ਐਕਸੀਡੈਂਟ ਉੱਥੇ ਇਸ ਵੇਲੇ ਹੋ ਰਹੇ ਨੇ। ਹੁਣ ਜਿਹੜਾ ਇਹ ਆਖਿਆ ਗਿਆ ਜੀ ਕਿ ਜਿਹੜੇ ਸਰਕਾਰਾਂ ਅਤੇ ਵਿਭਾਗ ਨੂੰ ਇਹ ਆਦੇਸ਼ ਦਿੱਤੇ ਗਏ ਨੇ ਪਾਰਕਾਂ ਚੌਂਕਾਂ ਦੇ ਸੁੰਦਰੀਕਰਨ, ਲੈਂਡਸਕੇਪਿੰਗ, ਰੱਖ ਰਖਾਓ ਦੇ ਮੁਰੰਮਤ ਜਿਹੜੀ ਹੈ ਜੀ ਉਹਦੇ ਨਾਲ ਇਹਨੂੰ ਜਿਹੜਾ ਜੋੜਿਆ ਜਾਵੇ। 17 ਵੱਡੇ ਚੌਂਕਾਂ ਦਾ ਜਿਹੜਾ ਜੀ ਇਹਨਾਂ ਨੂੰ ਰੀਡਿਵੈਲਪ ਜਿਹੜਾ ਜੀ ਉਹ ਕੀਤਾ ਜਾਊਗਾ। 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਮੁਕੰਮਲ ਕੀਤਾ ਜਾਊਗਾ। ਜਿਹੜਾ ਜੀ ਕਿਸੇ ਨੇ ਕਿਹਾ ਸੀਗਾ ਜਿਹੜੀ ਨਾ ਜੋਬ ਦੀ ਉਹਨੇ ਐਡਵਰਟਾਈਜ਼ਮੈਂਟ ਦਿੱਤੀ ਤੇ ਬੰਦੇ ਨੂੰ ਕਿਹਾ ਵੀ 10,000
ਰੁਪਈਆ ਜਿਹੜਾ ਤੈਨੂੰ ਤਨਖਾਹ ਦਿੱਤੀ ਜਾਊਗੀ। ਜਦੋਂ ਜੌਬ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋ ਗਈਆਂ ਉਹਨੇ ਕਿਹਾ 10,000 ਦੇਊ ਕੌਣ, ਕਹਿੰਦਾ ਬਸ ਇਹੀ ਸੋਚਣਾ ਤੂੰ ਬਹਿ ਕੇ। ਬਸ ਵੀ ਉਹ ਕਿੱਥੋਂ ਆਉਂਦਾ ਆ। ਤੇ ਜੀ ਅੱਗੇ ਮੇਰਾ ਲਾਸਟ ਕੁਐਸਚਨ ਹੋਊਗਾ ਕਿ ਜਿਹੜੇ ਇੱਕ ਮੁਅੱਤਲ ਹੋਏ ਨੇ ਜੀ IG ਚੀਮਾ, ਤੇ ਉਹ ਮੇਰੇ ਖਿਆਲ ਦੇ ਵਿੱਚ ਕਿ ਜ਼ਮਾਨਤ ਉਹਨਾਂ ਦੀ ਹੋ ਗਈ ਆ, ਉਹਨਾਂ ਦੇ ਉੱਤੇ ਕੁਛ ਕੇਸ ਚੱਲ ਰਿਹਾ ਸੀ, ਉਹਨਾਂ ਦੀ ਵੀ ਜਾਂਚ ਸ਼ੁਰੂ ਹੋ ਗਈ ਹੈ। ਜਾਂਚ ਤਾਂ ਚੱਲ ਰਹੀ ਹੈ ਜੀ। ਮੁਅੱਤਲ IG ਜਿਹੜਾ ਚੀਮਾ, ਗੌਤਮ ਚੀਮਾ, ਉਹ ਇਸ ਜਾਂਚ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਇਆ ਜੀ। ਕਲੋਨਾਈਜ਼ਰ ਦਵਿੰਦਰ ਸਿੰਘ ਗਿੱਲ ਉਰਫ ਥਾਪਾ, ਉਹਦੀ ਘਰ ਵਾਲੀ ਕ੍ਰਿਸਪੀ ਖੇੜਾ ਦੇ ਨਾਲ ਜਿਹੜੇ ਕਥਿਤ ਰੂਪ ਦੇ ਵਿੱਚ ਛੇੜਛਾੜ ਕਰਨ, ਫੇਜ਼ 1 ਥਾਣੇ ਦੇ ਵਿੱਚੋਂ ਇੱਕ ਮੁਲਜ਼ਮ ਨੂੰ ਅਗਵਾ ਕਰਕੇ ਕੁੱਟਮਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਪੰਜਾਬ ਪੁਲਿਸ ਦਾ ਮੁਅੱਤਲ IG ਜਿਹੜਾ ਜੀ ਗੌਤਮ ਚੀਮਾ, ਆਖਰ ਉਹ ਪੇਸ਼ ਹੋਇਆ ਜੀ ਇਹਦੇ ਜਿਹੜੀ ਜਾਂਚ ਹੈ ਉਹਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ। ਹਾਈ ਕੋਰਟ ਨੇ ਦੋਵੇਂ ਮਾਮਲਿਆਂ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਆਰਜ਼ੀ ਰਾਹਤ ਜਿਹੜੀ ਦਿੰਦਿਆਂ ਹੋਇਆ ਉਹਦੀ ਗ੍ਰਿਫਤਾਰੀ ਦੇ ਉੱਤੇ ਰੋਕ ਜਿਹੜੀ ਆ ਉਹ ਲਾਈ ਹੈ। ਤੋ ਜਦੋਂ ਉਹ ਆਇਆ ਜੀ, ਮੀਡੀਆ ਦੇ ਕਰਮੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਹਾਜ਼ਰ ਸਨ। ਉਹਨੇ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ। ਇੱਕ ਮੁਅੱਤਲ ਜਿਹੜਾ IG ਸੀਗਾ ਉਹਨੂੰ ਪੁਲਿਸ ਵਾਲੇ ਸਲੂਟ ਮਾਰਦੇ ਵੀ ਦੇਖੇ ਗਏ। ਸੋ ਜਦੋਂ ਉਹਨੂੰ ਸਲੂਟ ਜਿਹੜੇ ਆ ਉਹ ਪੈ ਰਹੇ ਸਨ ਸੀ, ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਾਂਚ ਜਿਹੜੀ ਹੈ ਕਿਹੜੇ ਪਾਸੇ ਵੱਲ ਨੂੰ ਜਾ ਸਕਦੀ ਹੈ। ਹਾਲਾਂਕਿ ਉਹ ਮੁਅੱਤਲ ਹੈ, ਫਿਰ ਵੀ ਉਹਨੂੰ ਸਲੂਟ ਪੈ ਰਹੇ ਸਨ। ਬਿਲਕੁਲ ਜੀ, ਜਿਸ ਤਰ੍ਹਾਂ ਭੋਲੇ ਵਾਲਾ ਕੇਸ ਆ ਉਹ ਠੰਡੇ ਬਸਤੇ 'ਚ ਪੈ ਗਿਆ, ਬਹੁਤ ਸਾਰੇ ਜਿਹੜੇ ਕੇਸ ਆ ਉਹ ਬਹੁਤ ਠੰਡੇ ਬਸਤੇ ਦੇ ਵਿੱਚ ਚਲੇ ਗਏ ਆ ਤੇ ਉਹਨਾਂ ਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ। ਇਸੇ ਤਰ੍ਹਾਂ ਇਹ ਜਿਹੜੀ ਜਾਂਚ ਹੈ ਇਸ ਤਰ੍ਹਾਂ ਦੀ ਹੋਊਗੀ। ਅਖੀਰ ਦੇ ਵਿੱਚ ਅੱਜ ਨਵਾਂ ਕਿ ਰਾਹੁਲ ਗਾਂਧੀ ਨੇ ਚੱਲ ਪੰਜਾਬ ਆਉਣਾ, ਹੁੰਦੀ ਉਹਦੀ ਉਡੀਕ ਸੀ ਬੜੀ ਮੀਆਂ। ਰਾਹੁਲ ਗਾਂਧੀ ਨੇ ਚੱਲ ਪੰਜਾਬ ਆਉਣਾ, ਹੁੰਦੀ ਉਹਦੀ ਉਡੀਕ ਸੀ ਬੜੀ ਮੀਆਂ। ਕਦੋਂ ਆਊਗਾ ਰਾਹੁਲ ਕੋਈ ਰਾਹ ਦੱਸਣ, ਮੁੜ ਮੁੜ ਵੇਖਦੇ ਆਗੂ ਸੀ ਘੜੀ ਮੀਆਂ। ਆਇਆ ਬਾਜਵਾ ਵੇਖ ਕੇ ਨਾਲ ਉਹਦੇ, ਧਿਰ ਦੂਜੀ ਸੀ ਰਹੀ ਸੜੀ ਮੀਆਂ। ਰਾਹੁਲ ਆਣ ਕੇ ਗਿਆ ਹੈ ਪਰਤ ਦਿੱਲੀ, ਗੱਡੀ ਪਹਿਲੀ ਥਾਂ ਰਹੀ ਸੀ ਖੜੀ ਮੀਆਂ। ਰਾਹੁਲ ਰਾਹ ਕੋਈ ਦੱਸੂ ਕੀ ਦੂਜਿਆਂ ਨੂੰ, ਉਹਨੂੰ ਆਪ ਨਹੀਂ ਸੁੱਝਦਾ ਰਾਹ ਮੀਆਂ। ਰਾਹੁਲ ਰਾਹ ਕੋਈ ਦੱਸੂ ਕੀ ਦੂਜਿਆਂ ਨੂੰ, ਉਹਨੂੰ ਆਪ ਨਹੀਂ ਸੁੱਝਦਾ ਰਾਹ ਮੀਆਂ। ਸੱਪ ਬੁੱਕੜ ਦੇ ਉਹਦੇ ਹਨ ਨਾਲ ਕਾਫੀ, ਲੱਭਦਾ ਇੱਕ ਨਹੀਂ ਖੈਰ ਖਵਾ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਪੰਜਾਬ ਦਾ ਕੀ ਹਾਲ ਆ। ਹੁਣ ਮੈਨੂੰ ਵੀ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।